भी साला स्यापा खड़ा हो गया। ਚੱਕ ਲਾ ਬਸੰਤੇ ਨੂੰ 2 ਰੋਟੀਆਂ ਝੁਲਸਦਿਆਂ ਤੈਨੂੰ। ਉਹ ਚੱਕ ਲਾ ਬਸੰਤੇ ਨੂੰ 2 ਰੋਟੀਆਂ ਝੁਲਸਦਿਆਂ ਤੈਨੂੰ। ਮੱਚ ਗਈ ਤੂੰ ਦੂਰ ਤੇ ਖੜੀ ਜਦੋਂ ਦੇਖਿਆ ਰੰਡੀ ਦੇ ਘਰ ਬਣਦਾ। ਬਾਬਾ ਮੈਂ ਆ ਗਿਆ, ਕੁਛ ਨਹੀਂ ਕਹਿੰਦਾ ਤੈਨੂੰ, ਹੋ ਗਿਆ ਸ਼ੁਰੂ। ਲੁਧਿਆਣੇ ਦਾ ਮੁੰਡਾ ਆ ਗਿਆ ਤੇਰੇ ਕੋਲ, ਹੁਣ ਨੀ ਟੈਨਸ਼ਨ ਲੈਣੀ। ਚੱਕ ਦੇ ਅੱਜ ਬਾਬੇ ਬੰਬ ਨੂੰ ਪਤਾ ਲੱਗ ਗਿਆ। ਆਈ ਸਮਝ ਬਾਬਾ ਸੁਣਾ ਕੋ ਗਾਣਾ। ਗਾਣਾ ਸੁਣਾ। ਲਓ ਜੀ ਗਾਣਾ ਸੁਣ ਲਓ ਬਾਅਦ ਚ। ਉਹ ਹਾਜ਼ਰ ਹੈ ਸਾਈਂ ਨਹੀਂ ਹਾਜ਼ਰ ਜੀ ਹਾਜ਼ਰ। ਗਾਣਾ ਪਾਕਿਸਤਾਨ ਦਾ ਸੁਣਾ। ਇੰਡੀਆ ਦੇ ਗਾਣੇ ਬਸ ਜਿਹੜੇ 2-4 ਸੀ ਮੈਂ ਸੁਣਾ ਲੈਣਾ, ਅੱਗੇ ਵੀ ਭਰੇ ਹੋਏ ਨਾ, ਕਿਉਂ ਤੇ ਕਹਿੰਦਾ ਦੁਬਾਰਾ ਭਰ ਦੇਣਾ। ਨਹੀਂ ਉਹ ਦੁਬਾਰਾ ਨਹੀਂ ਭਰਨਾ ਬਸ ਫਿਰ ਮੈਨੂੰ ਗਾਣੇ ਨਹੀਂ ਯਾਦ ਨਵੇਂ ਨੂੰ ਜਿਹੜੇ ਮੈਨੂੰ ਯਾਦ ਸੀ ਪੁਰਾਣਿਆਂ ਨੂੰ ਕੋਈ ਫਾਇਦਾ ਨਹੀਂ। ਹੋ ਨਵੇਂ ਹੋਣੇ ਨੇ ਕਿੱਥੋਂ ਦਾ ਆਉਣੇ ਆ ਬਈ। ਨਵਿਆਂ ਤੇ ਗੱਲ ਹੀ ਹੋ ਰਹੇਗੀ। ਹੁਣ ਤਾਂ ਗੱਲ ਤਾਂ ਤੁਹਾਨੂੰ ਸੁਣਾ ਹਟਿਆ ਵੀ ਫੈਸ਼ਨ ਨਵੇਂ ਗੱਲਾਂ ਬਾਤਾਂ ਸੁਣਾਈਆਂ ਨੇ। ਅੱਛਾ ਬਾਬਾ, ਪਿਛਲੇ ਦੌਰਾਂ 'ਚ ਲੋਕ ਉਹ ਬੰਦੇ ਇੱਕ ਨੇ ਕਹਿਣਾ ਆਪਣੀ ਬੁੱਢੀ ਉਹਦੀ ਕਿਤੇ ਕਹਿੰਦੀ ਵੀ ਮੈਨੂੰ ਬਈ ਮੇਲਾ ਦਿਖਾ ਲਿਆ। ਹਾਂਜੀ ਉਹਨੇ ਕਿਹਾ ਵੀ ਮੇਲਾ ਤੈਨੂੰ ਦਿਖਾ ਲਿਆ ਨੇ, ਰਹਿਣ ਦੇ ਮੇਲੇ 'ਚ ਉੱਥੇ ਕੀ ਹੁੰਦਾ ਹੈ। ਉਹਨੇ ਕਿਹਾ ਨਹੀਂ ਮੈਂ ਜਾਣਾ ਹੀ ਜਾਣਾ। ਉਹਨੇ ਕਿਹਾ ਠੀਕ ਆ ਚੱਲ ਤੈਨੂੰ ਲੈ ਜਾਣਾ। ਉਹ ਇਧਰੋਂ ਗਿਆ ਬੱਖੀ ਚ ਉਂਗਲ ਦੇ, ਇਧਰੋਂ ਐ ਉਂਗਲ ਦੇ, ਇੱਧਰ ਉੱਧਰ ਕਰਦਾ ਰਿਹਾ। ਉਹਨੇ ਕਿਹਾ ਤੈਨੂੰ ਮੈਂ ਮੇਲੇ ਦਾ ਕਿਹਾ, ਤੂੰ ਇੱਥੇ ਮੈਨੂੰ ਉਂਗਲਾਂ ਦੇਣੀਆਂ ਸ਼ੁਰੂ ਕਰ ਦੇ। ਉਹਨੇ ਕਿਹਾ ਇੱਥੇ ਲੋਕਾਂ ਨੇ ਦੇਣੀਆਂ, ਇੱਥੇ ਮੈਂ ਦੇਈ ਜਾਂਦਾ। ਮੇਲੇ 'ਚ ਉਂਗਲਾਂ ਹੀ ਆਉਣੀਆਂ। ਇਦਾਂ ਹੁੰਦਾ ਨਾ। ਆਹੋ ਵੀ ਇੱਥੇ ਮੈਂ ਦੇਈ ਜਾਂ 2 ਦਿਨ ਲੋਕਾਂ ਨੇ ਦੇਣੀਆਂ। ਮੇਲੇ 'ਚ ਤਾਂ ਭੀੜ 'ਚ ਇਹੋ ਕੁਛ ਹੀ ਹੁੰਦਾ। ਮੇਲਾ ਕਰਦੀ ਰਹੀ, ਮੇਲੇ ਵਾਲੇ ਦਿਨ ਘਰੇ ਹੀ ਰਹੀ। ਮੇਲਾ ਕਰਦੀ ਰਹੀ, ਮੇਲੇ ਵਾਲੇ ਦਿਨ ਘਰੇ ਹੀ ਰਹੀ। ਕਿਆ ਬਾਤ ਹੈ। ਚੱਸ ਨਹੀਂ ਆ ਰਹੀ। ਮੂਰੇ ਬੰਦਾ ਬੋਲਦਾ ਹੋਵੇ ਨਾਲ ਹੀ ਅਗਲਾ ਹਿੱਸਾ ਮੈਨੂੰ ਵੀ ਯਾਦ ਆ ਜਾਂਦਾ। ਹੁਣ ਮੈਂ ਕੀ ਕਰਾਂ। ਬਾਬਾ ਹੋਣ ਲੱਗਾ ਸ਼ੁਰੂ। ਦਮ ਮਾਰ ਲਾ। ਉਹ ਦਮ ਤਾਂ ਉਹ ਨਹੀਂ, ਦਮ ਤਾਂ ਮੈਂ ਬੜਾ ਮਾਰਿਆ, ਦਮ ਦਾ ਨਹੀਂ ਰੌਲਾ। ਹੁਣ ਤਾਂ ਜੱਫਾ ਲਾਉਣ ਨੂੰ ਦਿਲ ਕਰਦਾ। ਹਾਂਜੀ ਨਹੀਂ ਘੋਲਣਾ ਗੱਲ ਹੀ ਕਰੰਟ ਆਉਂਦੀ ਹੁੰਦੀ ਜਦੋਂ ਕਰੰਟ ਨਹੀਂ ਕਿਤੇ ਬਹਿ ਯਾਰ, ਅਮਰੀਕਾ ਜਾਣਾ ਤੂੰ ਹੁਣੇ ਠੀਕ ਨਹੀਂ ਹੈਗਾ। ਅਮਰੀਕਾ ਕਿਹਦੇ ਕੋਲ ਆਪਾਂ ਭੇਜਣਾ? ਜਾ ਰਹੇ ਅਮਰੀਕਾ ਨੂੰ ਸੱਦ ਰਿਹਾ ਉੱਥੇ। ਅੱਛਾ ਸਿੱਖਾਂ ਨੇ ਸੱਦਿਆ। ਅੱਛਾ ਵੀਡੀਓ ਦੇਖ ਕੇ ਆਹ ਵੀਡੀਓ ਦੇਖ ਇੱਥੇ ਕਿੱਦਾਂ ਫੜੋ। ਅੱਛਾ ਗੱਲ ਇਹ ਹੈ ਵੀ ਉਹ ਗਾਣਾ ਤਾਂ ਮੈਨੂੰ ਹੁਣ ਯਾਦ ਆ ਸੀ, ਉਹ ਵੀ ਭੁੱਲ ਗਿਆ। ਇਹਦੇ ਵੱਲ ਦੇਖ ਕੇ ਮੇਰਾ ਕੁੰਡਾ ਹੋ ਜਾਂਦਾ। ਨਹੀਂ ਤਾਂ ਬੰਦਾ ਨਾਲ ਦੀ ਨਾਲ ਇਸ਼ਾਰੀ ਫੜਦਾ, ਜਦੋਂ ਉਧਰੋਂ ਬਾਲ ਆਵੇ ਦੋਵੇਂ ਪਾਸੇ ਵਾਲਾ ਬੰਦਾ ਆਪੇ ਚੜ ਜਾਂਦਾ। ਪਾਪ ਤੁਰ ਪੈਂਦਾ ਵੀ ਚੱਲ ਯਾਰ ਹੁਣ ਇਹਨੇ ਕਿਹਾ ਮੈਂ ਆ ਕੰਮ। ਤੇ ਹੁਣ ਮੈਂ ਇਕੱਲਾ ਹੀ ਕਹੀ ਜਾਵਾਂ, ਮੈਂ ਨਹੀਂ ਤਾਂ ਆਖਰ ਥੱਕਣਾ। ਮੈਂ ਕਿਹੜਾ ਮਤਲਬ ਗਾਉਣਾ ਜੋਟੀ ਤੋਂ ਤੁਹਾਨੂੰ ਸੁਣਾ ਦਿੱਤਾ ਵੀ ਪੁੱਤ ਪਲੋਠੀ ਤੋਂ ਦਾਣਾ ਕੋਠੀ ਦਾ, ਵੀ ਬਗੈਰ ਜੋਟੀ ਤੋਂ ਗਾਣਾ ਨਹੀਂ ਗਾ ਹੁੰਦਾ। ਇਕੱਲਾ ਬੰਦਾ ਕੁਛ ਵੀ ਨਹੀਂ ਕਰ ਸਕਦਾ। ਕਹਿੰਦਾ ਵਿੱਚ ਬਾਜ਼ਾਰ ਦੇ ਖੜ ਕੇ ਰਾਠ ਦੇ ਬੇੜੀ ਬੰਨ ਕੇ ਲੈ ਆਂਦਾ ਨਾ। ਦੁੱਲਾ ਵਿੱਚ ਬਾਜ਼ਾਰ ਦੇ ਖੜ ਕੇ ਰਾਠ ਦੇ ਬੇੜੀ, ਦੁਆ ਮੰਗਦੀਆਂ ਸ਼ਹਿਰ ਦੀਆਂ ਕੁੜੀਆਂ, ਕੰਨਿਆ ਸ਼ਹਿਰ ਦੀ ਜਿਹੜੀ, ਦਈਏ ਸੁੱਖ ਜਨਾਬ ਦੀ ਜੇ ਟੁੱਟੇ ਰਾਠ ਦੀ ਬੇੜੀ। ਸੁਰਮਾ ਸੀ ਨਾ। ਗੱਲਾਂ ਕੁੜੀਆਂ ਦੀ ਸੁਣ ਕੇ ਉਹ ਦੁੱਲਾ ਨਿਗਾਹ ਕਰਦਾ ਚੇਰੀ, ਕਹਿੰਦਾ ਜੀਮ ਖਜ਼ਾਨੇ ਭੰਨ ਕੇ ਕਰ ਦੂੰ ਦੌਲਤ ਤੇਰੀ, 2 ਗੇੜੇ ਲਾ ਲਿਓ ਘਾਰਾ ਜਿਨ੍ਹਾਂ ਦੇ ਨੇੜੇ। ਦੁਆ ਕਰੋ ਮੇਰੀ ਬੇੜੀ ਟੁੱਟ ਜਾਏ। ਅੱਗੇ ਚਲਾ ਗਿਆ। ਹੁਣ ਕਚਹਿਰੀ ਜਦੋਂ ਪੇਸ਼ ਕੀਤਾ ਤੇ ਉੱਥੇ ਸ਼ਿਮਲੀ ਰਾਜਪੂਤ ਸੀ, ਉਹ ਵੀ ਰਾਜਪੂਤ ਸੀ, ਉਹ ਵੀ ਰਾਜਪੂਤ ਸੀ, ਲੇਕਿਨ ਫਰਕ ਸੀ। ਰਾਜਪੂਤਾਂ 'ਚ ਫਰਕ ਸੀ। ਸ਼ਿਮਲੀ ਰਾਜਪੂਤ ਜਿਹੜਾ ਸੀ ਨਾ, ਬਾਦਸ਼ਾਹ ਅਕਬਰ ਦੀ ਕਚਹਿਰੀ ਦੇ ਵਿੱਚ ਪੱਖੇ ਚੱਲਦਾ ਹੁੰਦਾ ਸੀ। ਉਹਨੂੰ ਰਾਤ ਨੂੰ ਸੌਣਾ, ਬਿਜਲੀਆਂ ਕਿੱਥੇ ਸੀ। ਜਦੋਂ ਉਹਨੇ ਸੌਣਾ, ਉਹਨੂੰ ਪੱਖਾ ਚੱਲਣਾ ਤੇ ਉਹਨੇ ਸੌਣਾ। ਅਕਬਰ ਬਾਦਸ਼ਾਹ ਉਹਦਾ ਉਹ ਪੈਰੋਕਾਰ ਸੀ। ਉਹਦੇ ਦਿਲ 'ਚ ਬੇਈਮਾਨੀ ਆ ਗਈ ਵੀ ਅੱਜ ਦੀ ਰਾਤ ਇਹਨੂੰ ਮੈਂ ਘਰ ਲੈ ਜਾਵਾਂ ਦੁੱਲੇ ਨੂੰ, ਇਹ ਤੋਂ ਸਾਕ ਮੰਗਾ, ਇੱਥੋਂ ਮੈਂ ਲੈ ਜਾਣਾ। ਬਾਦਸ਼ਾਹ ਨੇ ਮੇਰੀ ਗੱਲ ਮੰਨ ਹੀ ਲੈਣੀ, ਕਿਉਂਕਿ ਉਹਦਾ ਵਜ਼ੀਰ ਜੋ ਸੀਗਾ। ਕੀ ਖਿਆਲ ਸਾਡੀ ਜਨਾਨੀ ਕਹੇ ਨਾ ਵੀ ਸਵੇਰ ਨੂੰ ਐ ਕਰਨੀ, ਆਪਾਂ ਫਟਾਫਟ ਮੰਨ ਜਾਂਦੇ ਕਰ ਦਿਆਂਗੇ ਜੀ, ਫਿਕਰ ਨਾ ਕਰ। ਉਹ ਤਾਂ ਬਾਦਸ਼ਾਹ ਹੁਣ ਬਾਦਸ਼ਾਹ ਦੇ ਅੱਗੇ ਅਰਜ਼ੂ ਕਰਦਾ ਕਿ ਮੈਂ ਜਨਾਬ ਮੇਰੀ ਬਰਾਦਰੀ ਦਾ ਬੰਦਾ, ਕੱਲ ਨੂੰ ਕੀ ਕਹੂਗਾ ਜਾ ਕੇ ਵੀ ਇੱਕ ਮੇਰੀ ਰਾਤ ਨਹੀਂ ਕਢਾ ਸਕਿਆ। ਬਰਾਦਰੀ ਦਾ ਬੰਦਾ ਜਿਵੇਂ ਤੇਰੀ ਮੇਰੀ ਗੱਲ ਆ। ਅਗਰ ਇਹ ਮੈਨੂੰ ਦੇ ਦੇਵੇਂ ਅੱਜ ਦੀ ਰਾਤ ਮੈਂ ਘਰ ਲੈ ਜਾਣਾ, ਸਵੇਰ ਨੂੰ ਜਿਹੜੀ ਤੂੰ ਸਜ਼ਾ ਦੇਣੀ ਹੈ ਦੇ ਲਈ। ਠੀਕ ਆ ਚੱਲਦਾ? ਹਾਂ ਚੱਲਦਾ। ਜਿਹੜੀ ਸਜ਼ਾ ਦੇਣੀ ਹੈ ਦੇ ਲਈ। ਠੀਕ ਆ। ਅੱਜ ਮੈਨੂੰ ਉੱਥੇ ਫਿਰ ਕਹਿੰਦਾ ਸੈਰੀ ਲੈ ਕੇ ਦੁੱਲੇ ਨੂੰ ਤੁਰ ਪਿਆ, ਪੂਰੀ ਭਰੇ ਹੋਏ ਲੈ ਕੇ ਦੁੱਲੇ ਨੂੰ ਤੁਰ ਪਿਆ। ਉੱਤੋਂ ਪੈ ਗਈ ਰਾਤ, ਅੰਦਰੋਂ ਮੰਜਾ ਕੱਢ ਕੇ ਡਾਹ ਵਿੱਚ ਸਵਾਤ।
ਹੂੰ ਦੁੱਲਾ ਉੱਤੇ ਬਲਕ ਦੇ ਬਹਿ ਗਿਆ, ਉਹਦੇ ਸ਼ਿਮਲੀ ਬਹਿ ਗਿਆ ਪਾਸ। ਹਾਂ ਅੱਗੇ ਸ਼ਿਮਲੀ ਬੋਲਦਾ ਕਰਦਾ ਬਚਨ ਬਲਾਸ, ਦੁੱਲਿਆ ਤੂੰ ਪੱਟੀ ਰਾਜਪੂਤ ਹੈ, ਮੇਰੀ ਵੀ ਇਹੋ ਜਾਤ, ਮੈਂ ਚੋਰੀ ਕਰਾਂ ਬਾਦਸ਼ਾਹ ਦੀ ਬਹਿ ਕੇ ਸਾਰੀ ਰਾਤ, ਸਿਰ ਵੜਦਿਆਂ ਨਾਲ ਤਲਵਾਰ ਦੇ ਉਹਦੇ ਪੂਰੇ ਕਰਦਿਆਂ ਸਾਸ, ਤੈਨੂੰ ਲੈ ਜਾ ਤਖਤ ਲਾਹੌਰ ਦਾ, ਤੂੰ ਬਹਿ ਕੇ ਕਰ ਲਈ ਰਾਜ। ਕੀ ਬਾਤ, ਵਾਹ ਜੀ ਵਾਹ। ਵਾਹ ਜੀ ਵਾਹ। ਗੱਲਾਂ ਸੁਣ ਕੇ ਸ਼ਿਮਲੀ ਬਾਣੀਆਂ ਦੁੱਲੇ ਦੇ ਬਗਿਆ ਕਲੇਜੇ ਬਾਣ, ਕਰਬਲ ਹੋ ਗਈ ਜਿੰਦੜੀ, ਥੋੜੀ ਜੀ ਰਹਿ ਗਈ ਜਾਨ, ਹਿੱਲੇ ਆਰਸ਼ ਦਾ ਕਿੰਗਰਾ ਸ਼ਾਹੀ ਫਰੀ ਸਮਾਨ, ਤੌਲਾ ਬੈਲ ਸੀ ਕੰਬਿਆ ਦੋਹੀ ਫਿਰ ਗਈ ਬੱਚ ਜਹਾਨ। ਕਹਿੰਦਾ ਸ਼ਿਮਲੀਆ ਲਾਇਆ ਪੁੱਤਰੋਂ ਆ ਪਹੁੰਚੀ ਇਸ ਮਕਾਮ, ਉਹਦੇ ਮੂੰਹ ਨੂੰ ਸ਼ਵਾਰਾ ਲਾ ਦਿਆਂ ਦੇਖ ਕੇ ਮੁੰਡੇ ਕੁੜੀ ਦਾ। ਕੀ ਬਾਤ। ਚਲ ਬੱਲੇ ਜੀ। ਸ਼ਿਮਲੀ ਤੁਰ ਪਿਆ ਘਰਾਂ ਨੂੰ, ਦਿਲ ਵਿੱਚ ਦੱਡਾ ਮਾਣ, 7 ਕਬੀਲੇ ਰਾਠ ਦੇ ਇੱਕੋ ਜਿੱਡਾ ਹਾਣ, 7 ਉਹਦੀਆਂ ਰਾਣੀਆਂ ਸੀ, ਇੱਕ ਨੂੰ ਲੜਕਾ ਜਰਮਿਆ, ਬਾਕੀ ਬੇਲੀਆਂ ਫਿਰਨ ਤਮਾਮ। ਹੂੰ ਚਾਨਣ ਚੌਂਕੀ ਢਾ ਕੇ ਕੀਤੀ ਮਲਮਲ ਇਸ਼ਨਾਨ, ਕੀਤਾ ਨਾਲ ਇਸ਼ਨਾਨ, ਮੁੰਡਾ ਹੁਸਨ ਮੋਤੀ ਮਿਰਗ ਦਬਾਨ, ਜਾਣੀ ਕਿ ਮਕਸਦ ਨੂੰ ਹੱਥ ਲਾ ਕੇ ਨਾ ਸ਼ਿੰਗਾਰ ਕੇ ਲੈ ਆਇਆ ਪੁੱਤ ਨੂੰ। ਸ਼ਿਮਲੀ ਆ ਪਹੁੰਚਿਆ ਉਸ ਮਕਾਨ ਅੱਗੇ, ਕੁਰਸੀ ਡਹੀ ਨਵਾਬ ਦੀ ਲੱਦੀ ਦਾ ਸ਼ੇਰ ਜਵਾਨ, ਆਉਂਦੇ ਮੁੰਡੇ ਨੂੰ ਦੇਖ ਕੇ ਰੱਬ ਵੱਲ ਕਰੇ ਧਿਆਨ, ਕਹਿੰਦਾ ਭੁੱਖਾ ਨੰਗਾ ਮਾਲਕਾ ਮੈਂ ਕੋਈ ਨਾ ਦਿੱਤਾ ਜਾਣ, ਲੁੱਟਿਆ ਮੁਲਕ ਪੰਜਾਬ ਦਾ ਤੇਰੇ ਨਾਂ ਤੇ ਕੀਤਾ ਕੁਰਬਾਨ, ਪਰ ਇੱਕ ਖੂਨ ਬਖਸ਼ ਦਿਆ ਸ਼ਿਮਲੀ ਦੇ ਪੁੱਤ ਦੀ ਜਾਨ। ਅੱਛਾ ਉਹਨੇ ਆਉਣਾ ਸੰਗੀ ਤੋਂ ਫੜ ਲਿਆ, ਲੱਗਿਆ ਕੱਢਣ ਜਾਣ, ਉਹਦੇ ਬੱਟ ਮਾਰੇ ਮੁਖੀਆਂ, ਜਿਵੇਂ ਆਰਨ ਸਿਰ ਬਦਾਨ, ਲੱਤ ਤੇ ਲੱਤ ਨੂੰ ਧਰ ਕੇ ਕੀਤਾ ਦੋ ਦਰਖਾਨ, ਪਾੜ ਸਕਿਆ ਚੱਕ ਲਾ ਸ਼ਿਮਲੀਆ ਪੁੱਤ ਨੂੰ, ਪੜ ਕੇ ਆ ਪਹੁੰਚੀ ਉਸ ਮਕਾਨ। ਅੱਜ 8ਵੇਂ ਦਿਨ ਨੂੰ ਟੁਕਮੀ ਪਿੰਡੀ, ਆਲੀ ਸ਼ਾਨ ਮਗਾਨ, ਬੱਦਰ ਰਾਠ ਕੁੜੀਆਂ ਨਹੀਂ ਦੇਣਗੇ, ਭਾਵੇਂ ਨਿਕਲ ਜਾਵੇ ਜਾਨ। ਚੀਰ ਕੇ ਰੱਖਤਾ ਮੁੰਡਾ, ਚੀਰ ਕੇ ਰੱਖਦਾ, ਰਿਸ਼ਤਾ ਕਿਉਂ ਮੰਗਿਆ? ਹਾਂਜੀ ਬੱਦੇ ਰਾਠ ਦੀ ਕੁੜੀ ਸਾਕ ਦੇਣਗੇ, ਭਾਵੇਂ ਨਿਕਲ ਜਾਵੇ ਜਾਨ। ਅਕਬਰ ਬਾਦਸ਼ਾਹ ਕੀ ਕਰੂਗਾ, ਮੈਨੂੰ ਕੁਛ ਵੀ ਨਹੀਂ ਕਰ ਸਕਦਾ, ਜੇ ਮੇਰੀ ਵਧੀਆ ਸਭ ਕੁਝ ਹੋਊਗਾ, ਤੈਨੂੰ ਸਾਕ ਦੇ ਕੇ ਮੈਂ ਆਪਣੀ ਜਾਨ। ਗੁਜ਼ਰਿਆ ਜੀ ਦੁੱਲਾ ਪੱਟੀ। ਹਾਂਜੀ ਸੂਰਮਾ, ਮਿਰਜ਼ਾ ਵੀ ਸੂਰਮਾ, ਦੁੱਲਾ ਪੱਟੀ ਵੀ ਸੂਰਮਾ, ਦੋ ਸੂਰਮੇ ਸੀ। ਹਾਂਜੀ ਬਹਾਦਰੀ ਦੀ ਦਾਸਤਾਨ। ਹਾਂ ਟਾਈਪ ਇੱਕੋ ਸੀ ਉਹਨਾਂ ਦਾ। ਇੱਕੋ ਟਾਈਮ ਦੇ ਵਿੱਚ ਦੋਨੇ। ਅੱਛਾ ਹੁਣ ਲੈ ਕੇ ਬੱਚੇ ਨੂੰ ਤੁਰ ਪਿਆ, ਰੱਬਾ ਹੁਣ ਮੈਂ ਕੀ ਕਰਾਂ, ਲੋਕ ਲੁੱਟੇ ਵਿੱਚ ਬਾਰ ਦੇ, ਉਹ ਮੈਂ ਲੁੱਟ ਲਿਆ ਵਿੱਚ ਕਰਾਂ, ਔਰ ਬਰਾ ਵਿੱਚ ਕੂਕਾ ਮਾਰਦਾ, ਰੱਬਾ ਹੁਣ ਮੈਂ ਕੀ ਕਰਾਂ, ਲੋਕ ਲੁੱਟੇ ਵਿੱਚ ਬਾਰ ਦੇ, ਮੈਂ ਲੁੱਟ ਲਿਆ ਵਿੱਚ ਕਰਾਂ। ਰੋਣ ਸ਼ਿਮਲੀ ਦੀਆਂ ਰਾਣੀਆਂ, ਅੜ ਗਏ ਫਟ ਦਰਾਂ, ਹੋਣ ਸਿਆਪੇ ਕਹਿਰ ਦੇ, ਜ਼ੁਲਫਾਂ ਲਟਕਣ ਵਿੱਚ ਗਲਾਂ, ਕਹਿੰਦੀ ਕੀ ਦੇਵਾਂ ਦੋਸਤ ਨਵਾਬ ਨੂੰ, ਪਹਿਲਾਂ ਪਤੀ ਨਾਲ ਗੱਲ ਕਰਾਂ, ਵੇ ਤੇਰੀ ਮਾਂ ਪਟਮੇਲ ਦੀ ਰੰਗੜੀ, ਕਰ ਬੈਠੀ ਕੂਚ ਗਰਾਂ, ਚੂੜੇ ਆਉਣ ਕਮਾਨ ਨੂੰ, ਪਾਣੀ ਸੱਕੇ ਪੰਨ ਕਰਾਂ, ਵੇ ਤੂੰ ਮੰਗਦਾ ਸਾਕ ਨਵਾਬ ਤਾਂ ਖੋਟਾ ਖਰਿਆ ਮਚਲਾਣਾ। ਕੀ ਬਾਤ, ਕੀ ਬਾਤ, ਵਾਹ ਜੀ ਵਾਹ। ਬਸ ਇੱਥੇ ਖੀਰ ਤੱਕ ਕਰ ਗਿਆ ਬਾਬਾ, ਖੀਰ ਕਰ ਗਿਆ। ਰਹਿਣਾ ਤਾਂ ਵੀ ਬਾਬਾ ਖੁਸ਼ ਰਹਿ। ਉਹ ਮਾਵਾਂ ਰੋਂਦੀਆਂ ਢਿੱਡਾਂ ਤੇ ਹੱਥ ਧਰ ਕੇ, ਜਿਨ੍ਹਾਂ ਦੇ ਪੁੱਤ ਖੇਡਦੇ ਮਰੇ ਪੂਰਨਾ, ਪੂਰਨਾ ਵੇ ਅੱਖੀਆਂ 'ਚ ਰੱਬ ਬਸਦਾ ਕੋਈ ਦੂਰ ਨਾ। ਮਾਵਾਂ ਹੁੰਦੀਆਂ ਮਤਈਆਂ ਮੋਰੀਆਂ, ਮਹਿਲੀ ਨਹੀਂ ਸੀ ਜਾਣਾ ਪੂਰਨਾ, ਪੂਰਨਾ ਵੇ ਅੱਖੀਆਂ 'ਚ ਰੱਬ ਬਸਦਾ ਕੋਈ ਦੂਰ ਨਾ। ਕੰਨ ਬੈਠੀਆਂ ਨੇ ਮਾਤਾ ਕਮਲੀਏ ਲਾ ਕੇ, ਮਹਿਲ ਨਾਲ ਢੋ ਤੇਰਾ ਜਲ ਕੇ ਨਹੀਂ ਦੀਵਾ ਬੁਝ ਗਿਆ, ਮੱਧਮ ਹੋ ਗਈ ਲੋ ਤੇਰੇ ਲੈ ਗਏ ਪੂਰਨ ਨੂੰ ਬੰਨ ਕੇ, ਚੂੜੇ ਹਰਾਮ ਖੋਰ ਦੋ ਤੈਨੂੰ ਵੱਢ ਕੇ ਕਰਨਗੇ ਡੱਕਰੇ ਲੈਣ, ਬੱਕਰੇ ਮੰਗਣ ਕੋ। ਇਹ ਪੂਰਨ ਦੀ ਗੱਲ ਹੈ। ਉਹ ਚੱਕਦਾ ਨਹੀਂ ਯਾਰ ਜਾਵੇ ਨਾ ਮਾਂ, ਉਹ ਜਿੱਦਾਂ ਦੀ ਟੁੱਕ ਖਾ ਰਹੀ ਤਾਂ ਤੂੰ ਸਰਾਗ ਸੌਂਦੇ। ਉਦੋਂ ਮੇਰੇ ਦੰਦ ਹੈਗੇ ਸੀ। ਅੱਛਾ ਦੰਦ ਲਵਾ ਦੇਣੇ ਤੇਰੇ ਹੁਣ। ਬਾਬਾ ਕੋਈ ਲੀਬੀਆ ਦੀ ਗੱਲ ਸੁਣਾ ਦੇ, ਉੱਥੇ ਜਵਾਨੀ ਬਾਰੇ ਰਿਹਾ ਉੱਥੇ ਕੋਈ। ਉਹ ਜਵਾਨੀ ਬਾਰੇ ਤੇ ਮੇਰੇ ਲੱਗਣ ਦਾ ਪਿੰਡ ਵਿੱਚ ਛੱਡ ਕੇ ਮੁੰਡਾ ਬੰਨੇ ਚੰਨੇ ਨਹੀਂ ਸੀ ਕੋਈ ਵੀ, ਜਦ ਹੁੰਦੇ ਸੀ। ਇੱਕ ਵਾਰੀ ਗੱਲ ਫੇਰ ਸੁਣਾ ਦਿਓ, ਜਿਹੜੀ ਉਹ ਕੁੱਕੜ ਖਾਦੇ ਸੀ ਉੱਪਰ ਚੱਲਦੇ, ਉਹ ਸੁਣਾ ਗੱਲ ਯਾਰ। ਉਹ ਛੱਡ ਯਾਰ, ਖਾਣ ਦਾ ਕੋਈ ਗੱਲ ਨਹੀਂ, ਇਹਨਾਂ ਨੇ ਸੁਣੀ ਹੈਗੀ, ਇਹਨਾਂ ਨੇ ਸੁਣੀ ਸੁਣਾ ਇਹਨਾਂ ਨੂੰ ਤਾਂ ਸੁਣਾ ਦੇ, ਉਹਦੇ ਵਿੱਚ ਚੱਲੀ ਹੋਈ ਆ ਗੱਲ। ਉਹ ਇਹਨਾਂ ਨੂੰ ਸੁਣਾ ਦੇ, ਆਪਾਂ ਚਲਾਣੀ ਨਹੀਂ ਹੁੰਦੀ ਜਾਂਦੀ ਵਾ। ਲੇਬੀਆ ਦੀ ਗੱਲ ਸੁਣਾ। ਸਾਨੂੰ ਤਾਂ ਸੁਣਾ ਦੇ। ਉਹ ਤਰਦੀ ਸੁਣਾ ਦਿੰਦਾ ਹੈ। ਨਹੀਂ ਪੂਰੀ। ਉਹ ਮੁੰਡਾ ਗਿਆ ਆਪਣੇ ਵਿਆਹ ਕਰਾ ਕੇ ਇੱਥੇ, ਹਾਂ ਆਪਣੇ ਸਦੀਕ ਦਾ ਸੰਢੂ ਸੀ ਕੀਮੇ ਦਾ, ਉਹਦਾ ਨਾਮ ਵੀ ਸਦੀਕ ਹੀ ਸੀ। ਆਹੋ ਦੇਖਿਆ ਮੈਂ। ਉਹ ਵਿਆਹ ਕੇ ਲੈ ਕੇ ਇੱਥੇ ਵਿਆਹ ਬੂ ਕਰਾ ਗਿਆ। ਉਹ ਮੈਂ ਸਿਆਣਾ ਸੀ, ਉਹਨੇ ਬਾਕੀ ਮੁੰਡ ਪਾਰਟੀ ਸੀ ਡੁੱਚ ਪਾਓ, ਉਹਦੇ ਘਰ ਜੇ ਕੋਈ ਸੌਦਾ ਪੱਤਾ ਦੇਣਾ ਦੇਣਾ, ਮੈਨੂੰ ਕਹਿੰਦਾ ਵੀ ਚਾਚਾ ਤੂੰ ਦੇ ਆਇਆ ਕਰ, ਫਰਿੱਜਾਂ ਦਾ ਕੰਮ ਕਰਦਾ। ਅੱਛਾ ਉਹ ਵਿਆਹ ਕਰਾ ਕੇ ਗਿਆ, ਹੁੱਕਾ ਸਾਹਿਬ ਕਹਿਣ ਲੱਗਾ ਚਾਚਾ, ਮੈਂ ਕਿਹਾ ਹਾਂ, ਕਹਿੰਦਾ ਮੈਂ
ਪਾਰਟੀ ਕਰਨੀ ਆ। ਹਾਂ ਮੈਂ ਕਿਹਾ ਅੱਛਾ ਪਾਰਟੀ ਕਰਨੀ ਆ। ਮੈਂ ਕਿਹਾ ਕਿੰਨੇ ਕੁ ਬੰਦੇ? ਕਹਿੰਦਾ ਬੰਦੇ ਹੋ ਜਾਣੇ 35 40। ਅੱਛਾ ਉਹ ਭਰਜਾਂ ਵਾਲਾ ਸੀ ਕੋਈ ਵਿੱਚ ਸਾਬੇ ਬੰਦੇ ਸੀ, ਜਾਣੀ ਬਹੁਤੇ ਅਸੀਂ ਜਿਹੜੇ ਗੈਰ ਮੁਲਕੀ ਇਹ ਸੀ ਬਹੁਤੇ ਵਿੱਚ। ਅੱਛਾ ਇੱਕ ਸ਼ਵਾਨ ਸੀ ਉਹ ਯਾਰ ਆ ਗਿਆ ਨੇੜੇ। ਉਹ ਇੱਥੇ 18 ਦੇ ਵਿੱਚ ਦੀ ਨਹੀਂ ਆਪਾਂ ਜਾਣਾ। ਨਹੀਂ 18 ਸਾਈਡ ਤੇ ਆ, ਅੱਛਾ ਮੈਂ ਕਿਹਾ ਉਹਨੇ ਦੁਆ ਸਲਾਮ ਕਰਨ ਯਾਰ 2 ਸਾਲ ਹੋ ਗਏ ਮਿਲਿਆ ਹੀ ਮੈਨੂੰ। ਬਣਾ ਦਾਂਗੇ ਤੈਨੂੰ 18 ਵਜੇ ਜਾਣਾ ਕਿਤੇ। ਹਾਂਜੀ ਉਹ ਕਹਿੰਦਾ ਓਏ ਚਾਚਾ। ਮੈਂ ਕਿਹਾ ਹਾਂ ਕਿ ਮੈਂ ਕਿ ਪਾਰਟੀ ਕਰਨੀ ਆ। ਹਾਂ ਮੈਂ ਕਿਹਾ ਕਰ ਲਈ ਪਾਰਟੀ। ਕਿੱਦਣ ਕਰਨੀ ਆ? ਕਹਿੰਦਾ ਪਰਸੋਂ ਨੂੰ ਕਰਨੀ ਆ। ਮੈਂ ਕਿਹਾ ਸਾਡੀ ਰੋਟੀ ਅੱਜ ਤੇ ਪੁੱਤ ਬਣਦਾ। ਅੱਛਾ ਹਾਂ ਮੈਂ ਰੋਟੀ ਕੀਤੀ ਬੰਦਾ ਅੱਜ ਤਾਂ ਸਾਡੀ ਹੈ। ਮੈਂ ਕੀਤੀ ਸੁਭਾਨ ਨਾਲ ਗੱਲ। ਇਹ ਨਹੀਂ ਬਾਬਾ ਫੜੇ, ਇਹ ਨਾ ਚੱਲ। ਫੜ। ਇਹ ਰਹਿਣ ਦੇ। ਕਹਿੰਦਾ ਮੈਂ ਕਿਹਾ ਸੁਭਾਨ ਨਾਲ ਗੱਲ। ਮੈਂ ਕਿਹਾ ਸੁਭਾਨ। ਮੈਂ ਕਿਹਾ ਹਾਂ। ਮੈਂ ਕਿਹਾ ਸਦੀਕ ਆ ਵਿਆਹ ਕਰਾ ਕੇ ਉਹ ਮੈਂ ਕਿਹਾ ਪਾਰਟੀ ਕਰਨ ਨੂੰ ਫਿਰਦਾ। ਕਹਿੰਦਾ ਚਾਚਾ ਫਸਾ ਉਹਨੂੰ। ਸੁਭਾਨ ਮੈਨੂੰ ਕਹਿੰਦਾ ਭਾਈ ਆਖੇ ਫਸਾ ਉਹਨੂੰ। ਮੈਂ ਕਿਹਾ ਫਸਿਆ ਮੈਨੂੰ ਤਾਂ ਕਹਿ ਵੀ ਗਿਆ ਲੋਕਾਂ ਨੂੰ ਸਾਰਿਆਂ ਨੂੰ ਕਾਟ ਦੇ ਤੇ ਮੈਨੂੰ ਕਾਟ। ਮੈਂ ਕਿਹਾ ਮੈਨੂੰ ਕਾਟ ਪਿਛਾ ਕਰਾ ਦੇ ਮੇਰੇ ਵਾਲਾ ਕਿਸੇ ਹੋਰ ਨੂੰ ਦੇ ਦੀ। ਸਾਨੂੰ ਮੈਂ ਕਿਹਾ ਪਤਾ ਹੀ ਸਾਡੇ ਡੇਰੇ ਦੇ 5 ਬੰਦੇ ਆ ਅਸੀਂ। ਆਪਾਂ ਤਾਂ ਉਹਦਾ ਬਿਨ ਵਰਜਿਆ ਵੀ ਆਜੀਦਾ ਆ। ਬਾਕੀ ਮੈਂ ਕਿਹਾ ਸੁਭਾਨ ਹੋਣੀ ਆ। ਉਹਨੇ ਜੀ ਮੁਕਾ ਲਿਆ 6 ਦਿਨਾਰ ਬੰਦੇ ਦੇ 7 ਦਿਨਾਰ ਹੋਟਲ ਵਾਲੇ ਨਾਲ। ਹੋਟਲ ਵਾਲੇ ਨਾਲ ਅੱਛਾ ਚਲੇ ਗਿਆ ਸੀ। ਬਈ ਬੰਦੇ ਬੜੇ ਦੇਖਿਆ ਅਸੀਂ ਵੀ ਕਾਫੀ ਸੀ। 2 ਪਿੰਡੀ ਬਾਲ ਸੀ, ਇੱਕ ਦਾ ਨਾਂ ਇਕਬਾਲ ਸੀ। ਅੱਛਾ ਹਾਂ ਅੱਛਾ ਇੱਕ ਦਾ ਨਾਂ ਪਤਾ ਨਹੀਂ ਸ਼ਰੀਫ ਕੀ ਸੀ ਉਹਦਾ ਨਾਂ। ਉਹ 2 ਵੀ ਉਹਦੇ ਆਪਣੇ ਸਦੀਕ ਦੇ ਦੋਸਤ ਸੀ। 4 ਜਣੇ ਅਸੀਂ ਲਾਤੀ ਉਹਨਾਂ ਨੇ ਪੈਨ ਕਰਕੇ। ਪਤੇ ਦੀ 3 ਮੁਰਗੀਆਂ ਪਾਈਏ 1.5 ਪਾ ਦੇ ਚੂਚੇ। ਅੱਛਾ ਥੱਲੇ ਉਹਦੀ ਜਖਣੀ ਅੱਛਾ ਪਿਆਲੇ ਰੱਖੇ ਥੱਲੇ ਨਾ ਪਾਣੀ ਦੇ ਥਾਂ ਜਖਣੀ ਕੁੱਟ ਕਰਾ ਪਾਣੀ ਦਾ ਹੱਥ ਕੱਢੀਏ ਤਾਂ ਠਰ ਜਵੇ ਬਰਫ਼ ਪਵੇ। ਹਾਂ ਅੱਛਾ ਸਾਨੂੰ ਵੀ 3 ਡੰਗਾ ਲੱਗਿਆ ਹੋਇਆ। ਅੱਛਾ 3 ਡੰਗ ਰੋਟੀ ਅਸੀਂ ਨਹੀਂ ਖਾਧੀ। ਹਾਂ ਮੈਂ ਅਰਸ਼ਵਾਨ ਵੀ ਚਲੇ ਗਏ ਜਾ ਕੇ ਫਤਿਹ ਹੋਣੀ ਸਾਰੇ ਉੱਥੇ ਕਈ ਖਾਣੇ ਸੀ ਵਿੱਚ ਮਿੱਠੇ ਸਲੂਣੇ ਜੋਰਲੇ ਪਾਲੇ ਹੈ। ਇੱਧਰ ਵੀ ਪੇਟੀਆਂ ਖਾਲੀ ਸੀ। ਅਸੀਂ ਬਹਿ ਗਏ ਇੱਕ ਪਾਸੇ ਚਾਰੇ ਜਿਹੜੇ 2 ਪਿੰਡੀ ਬਾਲ 2 ਮੈਂ ਅਰਸ਼ਵਾਨ ਸਾਹਮਣੇ ਆ ਡੰਮ ਮੇਜ਼ ਚੰਗਾ ਵਿੱਚ ਰੱਖਿਆ ਥਾ। ਉਹ ਲਿਆਏ ਸੇਮੀਆਂ ਅੱਛਾ ਚਮਚੇ ਨਾਲ। ਹਾਂ ਉਹ ਤੂਨ ਸੀਗੇ ਬਹਿਰੇ। ਅੱਛਾ ਅਸੀਂ ਕਿਹਾ ਇਹ ਅਸੀਂ ਨਹੀਂ ਖਾਂਦੇ ਲੈ ਜਾਓ। ਅੱਛਾ ਅਰੇ ਕੀ ਖਾਂਦੇ ਆ ਤੁਸੀਂ? ਮੈਂ ਕਿਹਾ ਦਜਾਜਾ ਲਿਆ। ਅੱਛਾ ਦਜਾਜਾ ਕਹਿੰਦੇ ਮੁਰਗੀ ਨੂੰ। ਅੱਛਾ ਦਜਾਜਾ ਲਿਆ ਉਹਨਾਂ ਨੇ ਇੱਕ ਮੁਰਗੀ ਲਿਆ ਕੇ ਪਲੇਟਾਂ ਵਿੱਚ। ਮੈਂ ਕਿਹਾ ਇੱਕ ਦਾ ਕੀ ਕਰਨਾ 2 ਤਾਂ ਲਿਆ। ਅਖੇ ਮੈਂ ਹੋਰ ਲਿਆਉਣਾ ਸੀ। ਮੈਂ ਕਿਹਾ ਸ਼ਬਾਨ ਨੇ ਮੈਂ ਕਿਹਾ ਅਸੀਂ ਖਿੱਚੀ ਇਧਰੋਂ ਖਿੱਚੀ ਪਾੜ ਕੇ। ਰੋਟੀਆਂ ਦਾ ਸ਼ੁਰੂ ਕਰ। ਉਹ ਮੈਂ ਕਿਹਾ ਯਾਰ ਗੱਲ ਹੈਗੀ ਆ ਇਹ ਸ਼ਬਾਨ ਕਿ ਹਾਂ। ਮੈਂ ਕਿਹਾ ਬਈ ਪਿੰਡੀ ਬਾਲ ਲੰਘਣਾ ਇਹਨਾਂ ਨਾਲ ਜਿਆਦੀਆਂ ਖਾਣੀਆਂ। ਸ਼ਬਾਨ ਕਹਿਣ ਲੱਗਾ ਬਾਜ। ਮੈਨੂੰ ਕਹਿੰਦਾ ਹਾਜ ਸਾਦਾ ਹੁੰਦਾ ਸੀ। ਮੈਨੂੰ ਕਹਿੰਦਾ ਹਾਜ ਜਾਂ ਹਾਂ ਕਹਿੰਦਾ ਫਿਕਰ ਨਾ ਕਰ ਸਾਲਿਆਂ ਦੀਆਂ ਗੋਡੀਆਂ ਲਵਾ ਦੇਣੀ। ਮੈਂ ਕਿਹਾ ਠੀਕ ਆ। ਉਹਨਾਂ ਨੇ 4 ਖਾਧੀਆਂ। ਜਿਸ ਵੇਲੇ 4 ਖਾਧੀਆਂ ਤਾਂ ਨਾ ਕਰ ਗਏ। ਉਹ ਸਾਨੂੰ ਪੁੱਛਦੇ ਆ ਬਈ ਪਾਕਿਸਤਾਨੀ ਹੋਰ। ਮੈਂ ਕਿਹਾ 2 ਲਿਆ। ਉਂਗਲੀਆਂ ਖੜੀਆਂ ਕੀਤੀਆਂ। ਮੈਂ ਕਿਹਾ ਕਿਹਨੂੰ ਦੇ 2 ਲਿਆ ਮੁਰਗੀਆਂ ਰੋਸਟ ਕੀਤੀਆਂ। ਮੁਰਗੀਆਂ ਆਪਣੇ ਆਪ ਅੰਦਰ ਨੂੰ ਜਾਣਾ। ਪਾਣੀ ਦਾ ਘੁੱਟ ਵੀ ਨਹੀਂ ਉੱਥੇ ਪੀਤਾ। ਇੱਕ ਪਾਣੀ ਮੈਂ ਥੱਲੇ ਸੁੱਕੀ ਚਣਾਈ ਕੀਤੀ। ਜਦੋਂ ਗਲ ਸਾਈ ਆ ਗਏ ਨਾ ਜਦੋਂ ਅਸੀਂ ਫੇਰ ਕਿਹਾ ਨਾ ਮੈਂ ਕਿਹਾ ਆਖੇ ਹੋਰ। ਮੈਂ ਕਿਹਾ ਲਿਆ ਹੱਥ ਮੈਂ ਮਾਰਿਆ ਮੂੰਹ ਸਾਡਾ ਸਰਿਆ ਆਇਆ ਸੀ। ਉਹ ਪਤਾ ਕੀ ਕਹਿੰਦੇ ਸਾਨੂੰ? ਕਹਿੰਦੇ ਹਾਂ ਤਾਂ ਇਨਸਾਨ ਵਾਲਾ ਜਿੰਨੀ। ਕਹਿੰਦਾ ਤੁਸੀਂ ਬੰਦੇ ਆ ਕਿ ਜਿੰਨਾ। ਕਹਿੰਦੇ ਇਨਸਾਨ ਵਾਲਾ ਜਿੰਨੀ। ਮੈਂ ਉੱਠ ਕੇ ਖੜਾ ਹੋ ਗਿਆ। ਮੈਂ ਕਿਹਾ ਦੇਖ ਤਾਂ ਇਨਸਾਨ ਆ ਕਿ ਜਿੰਨੀ। ਮੈਂ ਉਦੋਂ ਕੱਛ ਹੇਠ ਦੀ ਲੰਘਦੇ ਆ ਮੇਰੇ। ਮੈਂ ਕਿਹਾ ਦੋਰੇ ਤੇ ਮੈਂ ਕਿਹਾ ਮੇਰਾ ਵਜਨ ਮੇਰਾ ਉਦੋਂ 120 ਕਿਲੋ ਸੀ। ਮੈਂ 150 ਵਜਨ ਆ ਮੇਰਾ। ਮੈਂ ਕਿਹਾ ਉਹਦੇ ਹਿਸਾਬ ਨਾਲ ਕਰਦਾ। ਹੈਂ ਉਹ ਵਿਚਾਰਾ 6 ਦਿਨਾਰਾਂ ਜੀ ਫਸ ਗਿਆ। ਉਹਨੇ ਕਿਹਾ ਸ਼ਾਇਦ- ਸਲੂਦ ਖਾ ਕੇ ਉੱਠ ਕੇ ਆਹੋ 6 ਦਿਨਾਂ ਨਾਲ ਸੁਣ ਲੈ। ਜਿਸ ਵੇਲੇ ਮੁੜ ਕੇ ਆਇਆ ਨਾ ਤਾਂ ਉਹ ਹੱਥ ਬੰਨੀ ਬੈਠਾ ਸਦੀਕ ਮੋਰੇ। ਉਹ ਕਹਿੰਦਾ ਮੈਂ ਤਾਂ ਕਮਾਈ ਕਰਨੇ ਨੂੰ ਕਿਤੇ। ਮੈਨੂੰ ਕਹਿੰਦਾ 50 ਦਿਨਾਰ ਘਟ ਗਏ ਆ। ਖਾ ਗਿਆ ਰੋਟੀਆਂ। ਉਹ ਸਦੀਕ ਦਲੇਰ ਬੰਦਾ ਸੀ। 50 ਦਿਨਾਰ ਉਹਨੂੰ ਫਿਰ ਦੇ ਦਿੱਤੇ। ਸਾਨੂੰ ਦਿੱਤੀਆਂ ਥਾਪੀਆਂ। ਕਹਿੰਦਾ ਵੀ ਚਾਚਾ ਹੱਕ ਰੱਖ ਦਿੱਤਾ ਸਾਡਾ। ਦੇ ਦਿੱਤੇ ਨਜ਼ਾਰੇ। ਮੈਂ ਕਿਹਾ ਤੇ ਫੇਰ ਲੈ ਜਾਵਾਂਗੇ ਇਦੋਂ ਵੀ ਵੱਧ ਕੇ ਰੰਗ ਦਿਖਾਵਾਂਗੇ। ਇਦੋਂ ਵੀ ਮੈਂ ਕਿਹਾ ਵੱਧ ਕੇ ਰੰਗ ਦਿਖਾ ਲਾਂਗੇ। ਮੇਰੇ ਚ ਮੈਂ ਕਿਹਾ ਗੁਜਾਇਸ਼ ਆ ਜਿਹੜੀਆਂ ਮੁਰਗੀਆਂ ਮੈਂ ਕਿਹਾ 8 ਖਾ ਸਕਦਾ ਮੈਂ। ਸਰਦਾਰ ਸ਼ਬਾਨ ਬੋਲੇ। ਸ਼ਬਾਨ ਕਹਿੰਦਾ ਮੈਂ 10 ਖਾ ਸਕਦਾ। ਕਿਆ ਬਾਤ। ਤੁੰਨ ਚਾੜ ਦਿੱਤੇ ਅਸੀਂ ਜੀ 2 ਦਿਨ ਰੋਟੀ ਫਿਰ ਮੋਇਆ ਨੇ ਖਾਣੀ ਸੀ। ਸ਼ਬਾਨ ਨੂੰ ਮੈਂ ਕਿਹਾ ਯਾਰ ਕੋਈ ਕਸਰ ਤਾਂ ਨਹੀਂ। ਕੋਈ ਕਸਰ ਨਹੀਂ ਸੀ ਹੁੰਦੀ ਯਾਰ। ਖਾ ਕੇ ਮਨ ਨਹੀਂ ਕਰਦਾ ਪਚਾ ਜੀ। ਬਾਬਾ ਤੁਸੀਂ ਜਦੋਂ ਉਹਨੂੰ ਦੇਖਦੇ ਸੀ ਸੇਕਾਂ ਦੇ ਇੱਥੇ ਰੋਟੀ
ਤੇ ਮੂੰਹ 'ਚ ਪਾਣੀ ਆਉਂਦਾ ਵੀ ਕਿਹੜੀ ਘੜੀ ਹੁਣ ਆ ਪਾਣੀ ਕਾਹਦਾ ਆਉਂਦਾ ਸਾਡੇ ਸਾਹਮਣੇ ਸੀ ਚੱਕੀ ਆ ਮੈਂ ਕਿਹਾ ਇੰਨੇ ਇੰਨੇ ਚੂਚੇ ਹੁੰਦੇ ਸੀ ਉਹ ਭੋਰਾ ਭਰੋ ਸਾਲ ਤੇ 2 ਕਿਲੋ ਦਾ ਮੁਰਗਾ ਮੋਹਰੇ ਰੱਖਿਆ ਹੋਵੇ ਤੇ 2 ਦਿਨਾਂ ਤੇ ਹੀ ਮੁੱਕਦਾ ਅਸੀਂ ਤਾਂ ਖੈਰ ਉਦੋਂ 2 ਕਿਲੋ ਦਾ ਖਾ ਜਾਂਦੇ ਸ਼ਵਾਨ ਨੇ ਵੀ ਖਾ ਜਾਣਾ ਸੀ ਮੈਂ ਵੀ ਖਾ ਜਾਣਾ ਪਰ ਉਹ ਤਾਂ ਸਾਨੂੰ ਉਹ ਖਾਂਦੇ ਲੱਜੇ ਤੇ ਉਹਨਾਂ ਦੀ ਐਸੀ ਚ ਹੱਡੀਆਂ ਆਦੀਆਂ ਕੁਝ ਨਾਲ ਸਿੱਟੀ ਜਾਣਾ ਤਲਾ ਸੀ ਗੰਨੇ ਕਿੰਨੇ ਕੁ ਚੂਪ ਜਾਂਦਾ ਸੀ ਹਾਂ ਗੰਨੇ ਉਹ ਗੰਨੇ ਤਾਂ ਜਦੋਂ ਸਾਰਾ ਦਿਨ ਹੀ ਚੂਪੀ ਜਾਏ ਸੀ ਉੱਥੇ ਕੋਈ ਹਿਸਾਬ ਆ 10 ਚੂਪ ਕਹਿੰਦੇ ਦਾ ਪਿੰਡ 'ਚ ਬੇਲਣਾ ਕਹਿੰਦੇ ਹੁੰਦੇ ਸੀ ਆਪਾਂ ਨੂੰ ਹਾਂ ਨਹੀਂ ਹਾਂ ਨਹੀਂ ਕਹਿੰਦੇ ਤਾਂ ਸੀਗੇ ਬਾਬਾ ਕਹਿੰਦੇ ਬੇਲਣੇ ਤਰ੍ਹਾਂ ਗੰਨੇ ਪੀੜ ਉਹ ਨਹੀਂ ਗੰਨੇ ਹੁਣ ਪੀੜ ਦੇ ਪੂਰਾ ਜਾਂਦੇ ਇੱਕ ਸਾਈਡ ਤੇ ਹੂੰ ਬਾਬਾ ਗੰਨੇ ਚੁੱਕ ਕਿੰਨੇ ਲੈਂਦਾ ਸੀ ਉਹ ਯਾਰ ਬਥੇਰੇ ਚੁੱਕ ਲਈਦੇ ਸੀ ਛਾਡਾਂ ਬਾਬੇ ਦਾ ਬੜਾ ਕੱਦ ਕਾੜਾ ਬਾਬਾ ਹਲ ਖਿੱਚ ਲੈਂਦਾ ਸੀਗਾ ਇੱਕ ਬੰਨੇ ਬੌਲ ਦੇ ਇੱਕ ਬੰਨੇ ਆਪ ਤਿਆਲੀ 'ਚ ਇੱਕ ਬੰਨੇ ਆਪ ਹੋ ਗਏ ਹਲ ਵਾਹ ਲੈਂਦਾ ਸੀ ਬੌਲ ਦੇ ਨਾਲ ਗੰਨੇ ਕਿਉਂ ਬਾਬਾ ਏਦਾਂ ਨੀ? ਅੱਗੇ ਤਾਂ ਉੱਠ ਨਹੀਂ ਹੁੰਦਾ ਗੱਲਾਂ ਕਰਨੀਆਂ ਨੇ ਹੁਣ ਗੋਡੇ ਗੋਡੇ ਤੇਰੇ ਰਹਿ ਗਏ ਆ ਨਾਲੇ ਉਮਰ ਦਾ ਤਕਾਜ਼ਾ ਜੀ ਉਮਰ ਕਿਹੜਾ ਮਾਸ਼ਾਅੱਲਾ ਹੁਣ ਇੰਨੀ ਉਮਰ ਹੋ ਗਈ ਆ ਬਾਬਾ ਕਿੰਨੀ ਉਮਰ ਹੋ ਗਈ ਹੈ 100 ਦੇ ਗੇੜ ਹੋਣੀ ਹੈ 82 ਕੁ ਸਾਲ ਦੀ 100 ਹਲੇ ਕਿੱਥੇ ਹੋਇਆ ਆਸਾ 4-5 ਸਾਲ ਹੀ ਮੇਰੇ ਤੋਂ ਵੱਡਾ ਮੇਰੀ ਉਹ ਮੈਂ- 40 ਦੀ ਪੈਦਾਇਸ਼ ਆ ਇਹਦੀ ਪਹਿਲਾਂ ਦੀ 5 ਸਾਲ ਪੈਦਾਇਸ਼ ਆ। ਮੇਰੀ 40 ਦੀ ਪੈਦਾਇਸ਼ ਆ ਮੇਰੀ ਤੇਰੀ 40 ਦੀ ਆ ਹਾਂਜੀ ਫੇਰ ਬਰਾਬਰ ਹੀ ਆ ਤੁਸੀਂ ਨਹੀਂ 47 ਤੇਰੀ 47 ਚ ਤਾਂ ਜ਼ਿਆਦਾ ਪੈਣ ਡਿਆ ਉਦੋਂ ਇਹ 12 ਸਾਲਾਂ ਦਾ ਸੀ ਨਹੀਂ, ਨਹੀਂ। ਮੈਂ ਉਦੋਂ 7 ਸਾਲਾਂ ਦਾ ਨਹੀਂ ਮੈਂ 8-9 ਸਾਲਾਂ ਦਾ ਉਹ ਮੈਂ ਬੱਕਰੀਆਂ ਮਗਰ ਜਾੜ ਜਾਂਦਾ ਹੁੰਦਾ ਸੀ ਤੇ ਫਿਰ ਉਹੀ ਗੱਲ ਆ ਗਈ ਨਾ ਵੀ ਬਰਾਬਰ ਹੀ ਹੋ ਇਹਦੀ ਗਏ। 47 ਦੀ ਆਹੋ। ਇਹਦੀ 40 ਦੀ ਪੈਦਾਇਸ਼ ਨਹੀਂ ਇਹਦੀ ਅੱਗੋਂ ਦੀ ਆ ਪੈਦਾਇਸ਼ ਇਹਦੀ ਅੱਗੋਂ ਦੀ ਆ ਆਹ ਦੀ ਕੋ ਹੋਊਗੀ 37 38 ਦੀ ਹਾਂਜੀ ਹਾਂਜੀ ਕਿਉਂਕਿ ਵੱਧਾ ਮੇਰੇ ਨਾਲ 2 ਸਾਲ ਉਹ ਬਾਦੀ ਚੰਗਾ ਤੇ ਤੇਰੇ ਵੀ ਅਲਾਮੀਆਂ ਤੈਨੂੰ ਵੀ ਰਾਜੀ ਰੱਖੇ ਯਾਰ ਖੁਸ਼ ਰਹਿ ਤੂੰ ਹੁਣ ਮੇਰਾ ਖਿਆਲ ਆ ਟਖਾਣਿਆ ਹਾਂਜੀ ਹੁਣ ਆਪਾਂ ਚੱਲੀਏ ਹੁਣ ਮੇਲਾ ਬਥੇਰਾ ਹੋ ਗਿਆ ਕਿ ਹਲੇ ਬਾਕੀ ਆ ਕੁਛ ਨਹੀਂ ਕੀਤਾ ਹੀ ਕੱਖ ਨਹੀਂ ਅੱਜ ਤੂੰ ਬਾਬਾ ਲੈ ਯਾਰ ਮੈਂ ਤਾਂ ਫੇਰ ਬਿਮਾਰ ਅੱਜ ਕਮਾਰ ਤਾਂ ਨਹੀਂ ਝੂੜੇ ਬੜਾ ਲਿਆ ਅੱਜ ਕੱਖ ਨਹੀਂ ਕੀਤਾ ਹੈਗਾ ਹੁਣ ਇੰਨਾ ਹਾਂ, ਚੱਲਦਾ। ਕਿੱਥੇ, ਮੈਂ ਕਿਹੜਾ ਉੱਥੇ ਇੰਨੀ ਛਾਰੀ ਚੜਾਈ ਹੋਈ ਸੀ ਨਾ ਪਿਛਲੀ ਵੀਡੀਓ ਤੇ ਉਨੀ ਐਤ ਕੀ ਲਹਾਈ ਕਰਾਤੀ ਉਨੀ ਦਹਾਈ ਉਨੀ ਚੜਾਈ ਹੋਣੀ ਹੈ ਤੇ ਦੇਖ ਮੁੱਲ ਵਿਕਦਾ ਸਜਣ ਮਿਲ ਜਾਵੇ ਲੈ ਲਵਾਂ ਮੈਂ ਜਿੰਦ ਵੇਚ ਕੇ ਹਾਂ ਮੁੱਲ ਵਿਕਦਾ ਸਜਣ ਮਿਲ ਜਾਵੇ ਲੈ ਲਵਾਂ ਮੈਂ ਜਿੰਦ ਵੇਚ ਕੇ ਕੀ ਬਾਤ ਖੁੱਲੀਆਂ ਜ਼ੁਲਫਾਂ ਗਲ ਪਾਟੀਆਂ ਲੀਰਾਂ ਹੋ ਕੇ ਦੇਨੀਆਂ ਵਾਂਗ ਫਕੀਰਾਂ ਕਿਤੇ ਨਜ਼ਰ ਮਾਹੀ ਆਵੇ ਨੀ ਲੈ ਲਵਾਂ ਮੈਂ ਜਿੰਦ ਵੇਚ ਕੇ ਮੁੱਲ ਵਿਕਦਾ ਸਜਣ ਮਿਲ ਜਾਵੇ ਲੈ ਲਵਾਂ ਮੈਂ ਜਿੰਦ ਵੇਚ ਕੇ ਕਰ ਆਵੇ ਤੇ ਕਦਮਾਂ ਮੈਂ ਚੁੰਮਾਂ ਕਰ ਆਵੇ ਇਧਰ ਦੇਖ ਕਰ ਆਵੇ ਤੇ ਕਦਮਾਂ ਮੈਂ ਚੁੰਮਾਂ ਜੇ ਜਾਵੇ ਤੇ ਮੇਰਾ ਨਹੀਂ ਜੁੰਮਾ ਮੈਂ ਰੋਂਦੀ ਰੋਂਦੀ ਨਸਾਂ ਕਿਤੇ ਪੈਣ ਮਾਹੀ ਦੀਆਂ ਦੱਸਾਂ ਨਜ਼ਰ ਮਾਹੀ ਆਵੇ ਲੈ ਲਵਾਂ ਮੈਂ ਜਿੰਦ ਵੇਚ ਕੇ ਮੁੱਲ ਵਿਕਦਾ ਸੱਜਣ ਮਿਲ ਜਾਵੇ ਕਿਉਂ ਜੀ ਠੀਕ ਕਿਉਂ ਜੀ ਸੁਣੀ ਸੁਣੀ ਇੰਨੀ ਆ ਇਹ ਮੰਜੀ ਉਤਲੇ ਚਬਾਰੇ ਚੀਕੇ ਮੰਜੀ ਉਤਲੇ ਚਬਾਰੇ ਚੀਕੇ ਤੇ ਲੋਕਾਂ ਭਾਣੇ ਕਿੰਗ ਬੋਲ ਕਿੰਗ ਬੋਲਦੀ ਇਹ ਹੈ ਨਾ ਕਿੰਗ ਵੱਜਦੀ ਬੱਬਾ ਆਂਦੀ ਤੈਨੂੰ ਕਿਹੜੀ ਇਹਨਾਂ ਚ ਦੋਨਾਂ ਚ ਆਂਦੀ ਤਿੰਨਾਂ ਚ ਪਹਿਲੀ ਕਿਹੜੀ ਸੀ ਕਿਹੜਿਆਂ ਕੰਮਾਂ ਲਈ ਆਂਦਾ ਹਾਂ ਸੌਂਗੀ ਸੁੱਤਨ ਸਣੇ ਤੈਨੂੰ ਕਿਹੜਿਆਂ ਕੰਮਾਂ ਲਈ ਆਂਦਾ ਤੇ ਸੌਂਰੀਆਂ ਸੁੱਤਾਂ ਸਣੇ ਇਹ ਸੁਣਾ ਤੜਾ ਤਾਂ ਦਿੱਤੀ ਨਹੀਂ ਨਹੀਂ ਪੂਰੀ ਪੂਰੀ ਪਹਿਲੀ ਕਿਹੜੀ ਸੀ ਮੈਂ ਸੁਣਾਣਾ ਠਹਿਰੀ ਉਹ ਵੀ ਬੜੀਆਂ ਮਜ਼ੇਦਾਰ ਨੇ ਤੇ ਮੈਂ ਤੁਹਾਨੂੰ ਸੁਣਾ ਦਿੰਦਾ ਵਾ ਇਹਦੇ ਚ ਰਿਕਾਰਡ ਕਰ ਲੈਣਾ ਉਹਨੇ ਮੈਨੂੰ ਇਸ ਤਰ੍ਹਾਂ ਸੁਣਾਇਆ ਕੋਈ ਡਰ ਦੀ ਰੋਣ ਨਾ ਆਵੇ ਛੜਿਆਂ ਦੀ ਮਾਂ ਮਰ ਗਈ ਕੋਈ ਡਰ ਦੀ ਰੋਣ ਨਾ ਆਵੇ ਤੇ ਛੜਿਆਂ ਦੀ ਮਾਂ ਮਰ ਗਈ ਹੂੰ ਯਾਰ ਇਹਦੇ ਚੋਂ ਪੰਜ ਵੇ ਇੱਕ ਘਰ ਛੜੀ ਸਨ ਸਾਰੇ ਕੀ ਆਣਾ ਸੀ ਛੜੀ ਨਾਲ ਮਾਈ ਫੜ ਕੀ ਕਰਨਗੇ ਇੱਕ ਹੋਰ ਸੀ ਇਹ ਡੋਗਰ ਮੰਜੀ ਉਤਲੇ ਚਬਾਰੇ ਚੀਕੇ ਲੋਕਾਂ ਭਾਵੇਂ ਕਿੰਗ ਵੱਜਦੀ ਮੰਜੀ ਉਤਲੇ ਚਬਾਰੇ ਚੀਕੇ ਤੇ ਲੋਕਾਂ ਭਾਣੇ ਕਿੰਗ ਬੋਲ ਤੈਨੂੰ ਕਿਹੜਿਆਂ ਕੰਮਾਂ ਲਈ ਲਿਆਂਦਾ ਨੀ ਪੈ ਗਈ ਸੁੱਥਣ ਸਣੇ ਵਾਹ ਜੀ ਵਾਹ ਓਏ ਅਸੀਂ ਕਿਹੜੇ ਘਰ ਨੂੰ ਜਾਈਏ ਨੀ ਸਾਡਾ ਹੁਣ ਕੀ ਬਣੇ ਲੈ ਬਬਰਾ ਦਿੱਤੀ ਪੋੜਾ ਕਿਹੜੀ ਗੱਲ ਆ ਯਾਰ ਇੱਕ ਤੂੰ ਬੋਲੇ ਇੱਕ ਮੈਂ ਬੋਲਾਂ ਇੱਕ ਗੁੱਜ ਚਰਖੇ ਦੀ ਬੋਲੇ ਨੀ ਐਵੇਂ ਤੈਨੂੰ ਪਰਮ ਪਿਆ ਹੋਰ ਕੋਈ ਨਾ ਜਵਾਰੇ ਵਿੱਚ ਬੋਲੇ ਨੀ ਐਵੇਂ ਤੈਨੂੰ ਪਰਮ ਪਿਆ ਚਾਵਾਂ 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 ਬੋਲੀ ਪਾਬੰਤਰਾ ਮੈਂ ਨੱਚਦੀ ਗਲੀ ਵਿੱਚੋਂ ਆਵਾਂ ਗਾਲ ਲੱਗ ਮਿੱਤਰਾਂ ਦੇ ਹਾਂ
ਉਹ ਗਲ ਲੱਗ ਮਿੱਤਰਾਂ ਦੇ ਮੈਂ ਅਮਰ ਬੇਲ ਬਣ ਜਾਵਾਂ ਆ ਲੈ ਚੱਕ ਮਿੱਤਰਾ ਮੇਰੀ ਹਿੱਕ ਤੇ ਤੇਰਾ ਸਰਨਾਮਾ ਆ ਲੈ ਚੱਕ ਮਿੱਤਰਾ ਤੇਰੀ ਮੇਰੀ ਹਿੱਕ ਤੇ ਤੇਰਾ ਸਰਨਾਮਾ ਕੋਲੋਂ ਕੋਲੀ ਘਰ ਸੀ ਜਿਨ੍ਹਾਂ ਦੇ ਖੇਤ ਜਿਨ੍ਹਾਂ ਦੇ ਨਿਆਈਆਂ ਉਹ ਕੋਲੋਂ ਕੋਲੀ ਮਨੇ ਗਡਾ ਲੈ ਚਿੜੀਆਂ ਖੂਬ ਅਡਾਈਆਂ ਜੱਟਾਂ ਦੇ ਪੁੱਤ ਸਾਧੂ ਬਣ ਗਿਆ ਸਿਰ ਤੇ ਜਟਾਂ ਰਖਾਈਆਂ ਦਰ ਦਰ ਤੇ ਉਹ ਮੰਗਦੇ ਫਿਰਦੇ ਖੈਰ ਨਹੀਂ ਪਾਉਂਦੀਆਂ ਮਾਈਆਂ ਆ ਲੈ ਚੱਕ ਮਿੱਤਰਾ ਮੇਰੇ ਬਾਂਕਾਂ ਮੇਚ ਨਹੀਂ ਆਈਆਂ ਹੁਣ ਨਹੀਂ ਸਿਆਣ ਦੀਆਂ ਦੇਰਾਂ ਨੂੰ ਪਰਜਾਈਆਂ ਹੁਣ ਨਹੀਂ ਸਿਆਣ ਦੀਆਂ ਤੇਰਾ ਨੇ ਭਰਜਾਈਆਂ ਹੁਣ ਨਹੀਂ ਸਿਆਣਦੀਆਂ। ਮੰਜੀ ਉਤਰੇ ਚਬਾਰੇ ਚੀਕੇ ਲੋਕਾਂ ਭਾਣੇ ਕਿੰਗ ਵੱਜਦੀ ਅੱਛਾ ਅੱਗੇ ਇੰਨੀ ਆ ਇਹ ਤੁਸੀਂ ਦੋ ਸਿਆਣੇ ਆ, ਇੱਕ ਹੋਰ ਦੱਸੋ ਕਿ ਆ ਗਾਣਾ ਜਿਹੜਾ ਹੈਗਾ ਛੜਿਆ ਨੇ ਦਿੱਲੀ ਲੁੱਟੀ ਦੁਪਹਿਰੇ ਦੀਵਾ ਬਾਲ ਕੇ ਇਹ ਲਾਓ ਸੁਣਦਾ ਲਾਓ ਤੁਹਾਨੂੰ ਕੋ ਦਫਾ ਤੁਹਾਡੇ ਲਓ। ਉਹ ਕਹਿੰਦਾ ਦਿੱਲੀ ਦੇ ਸੀ ਨੌਂਦਰਵਾਲ ਸਾਰੀ ਉਮਰੇ ਬੰਦ ਨਹੀਂ ਕੀਤੇ ਪਤਾ ਨਹੀਂ ਕਿਹੜਾ ਰਹਿ ਗਿਆ ਖੁੱਲਾ ਉਹ ਕਿਹੜੇ ਸੀ ਨੌ ਉਹੋ ਹੀ ਨੌ ਆਹ ਜਿਹੜੇ ਆ ਅੱਛਾ ਆਹ ਉਹ ਖੁੱਲਾ ਰਹੇਗਾ ਠੋਕਤਾ ਅਗਲਿਆਂ ਨੇ ਉਹ ਬਜਾਤਾ ਅਗਲਿਆਂ ਨੇ ਯਾਰ ਪ੍ਰਾਂਟ ਮੈਨੂੰ ਯਾਰ ਗੱਲ ਸੁਣੋ ਜੇ ਇਦਾਂ ਦੀ ਗੱਲ ਸੁਣੀ ਮੈਂ ਇੱਕ ਸੁਣਾ ਦੇਣਾ ਰਹਿਣ ਦੇ ਦਫਾ ਕਰ ਨਹੀਂ ਸੁਣਾ ਦੇ ਗੱਲ ਸੁਣਾਉਣੀ ਆ ਮੈਂ ਯਾਰ ਸੁਣਾ ਬਾਬਾ ਕੋਈ ਗੱਲ ਇਹ ਆ ਵੀ ਅਕਬਰ ਬਾਦਸ਼ਾਹ ਦਾ ਜ਼ਮਾਨਾ ਸੀ ਤੇ ਮੀਂਹ ਨਾ ਪਿਆ ਅੱਛਾ ਦਿੱਲੀ ਦੇ ਨਾਮ ਦਾ ਬਰਾਨੀ ਜ਼ਮੀਨ ਸੀ ਮਹਾਲਾ ਮਾਮਲਾ ਤਾਂ ਹੋਣਾ ਹੀ ਸੀ ਭਾਵੇਂ ਚਾਹੇ ਜੋ ਵੀ ਸੀ ਤੇ ਉਹ ਬੈਠੇ ਨਾ ਉਹਦਾ ਇੱਕ ਭਾਈ ਸੀ ਬੱਕਰੀਆਂ ਚਾਰਦਾ ਲੰਬੜਦਾਰ ਦਾ ਜ਼ਿਲ੍ਹੇਦਾਰ ਦਾ ਕੱਲ ਜਿਹੜਾ 5-7 ਜਿੰਨੇ ਪਿੰਡਾਂ ਦਾ ਮਾਲਕ ਹੁੰਦਾ ਲੰਬੜਦਾਰ ਉਹਨੇ ਕਿਹਾ ਪਤਾ ਕੀਤਾ ਵੀ ਜਿਸ ਵੇਲੇ ਦੇਖੇ ਨਾ ਵੀ ਇਹ ਬੈਠੇ ਗੱਲਾਂ ਕਰਦੇ ਜਿਵੇਂ ਆਪਾਂ ਬੈਠੇ ਆ ਉਹ ਬੱਕਰੀਆਂ ਲੈ ਕੇ ਕੋਲ ਦੀ ਲੰਘਿਆ ਤੇ ਖੁੰਡਾ ਲਾ ਕੇ ਨਾ ਸੁਣਨ ਲੱਗ ਪਿਆ ਵੀ ਕੀ ਗੱਲਾਂ ਕਰਦੇ ਆ ਆਖੇ ਅਸੀਂ ਜਨਾਬ ਉਹ ਨਾ ਦਰਖਾਸਤ ਲਿਖ ਕੇ ਦਿੱਲੀ ਭੇਜਣੀ ਹੈ ਅੱਛਾ ਵੀ ਮੀਂਹ ਨਹੀਂ ਪਿਆ 2 ਸਾਲ ਹੋ ਗਏ ਸਾਡੇ ਕੋਈ ਫਸਲ ਨਹੀਂ ਸਾਨੂੰ ਮਾਮਲਾ ਹਾਲਾ ਨਾ ਆਵੇ ਉਹ ਕਹਿੰਦਾ ਤੁਸੀਂ ਦਰਖਾਸਤ ਲਿਖੋਗੇ ਡਾਕਖਾਨੇ ਚ ਪਾਓਗੇ ਪਤਾ ਨਹੀਂ ਜਾਊ ਕਿ ਨਹੀਂ ਜਾਊ ਇਹ ਮੈਨੂੰ ਫੜਾਓ ਜਿੰਨਾ ਚਿਰ ਮੈਂ ਆਵਾਂ ਨਾ ਮੇਰੀਆਂ ਬੱਕਰੀਆਂ ਤੁਸੀਂ ਸਾਂਭਣੀਆਂ ਗੱਲ ਗੌਰ ਨਾਲ ਸੁਣਿਓ ਬਿਸ਼ੱਕ ਨਹੀਂ ਪਰ ਲਓ ਕੋਈ ਹਰਜ ਨਹੀਂ ਇਹਦੇ ਚ ਭਰੀ ਜਾਂਦੀ ਕੋਈ ਨਹੀਂ ਉਹ ਕਹਿੰਦਾ ਅੱਛਾ ਜੀ ਉਹ ਕਹਿੰਦਾ ਮੰਨ ਲਓ ਇਹਦੀ ਗੱਲ ਜਿਹਦੇ ਖੁੰਡਾ ਮਾਰਿਆ ਮਾਰ ਦੂ ਜਾਨੋ ਐਡਾ ਜਵਾਨ ਸੀ ਲੰਬੜਦਾਰ ਦਾ ਭਾਈ ਚਾਰ ਦਾ ਬੱਕਰੀਆਂ ਸੀ ਜੰਗਲ ਚ ਰਹਿਣਾ ਉਹਨੇ ਇਹਨੂੰ ਕੀ ਇਹਨੇ ਕਿਹੜਾ ਦਿੱਲੀ ਜਾਣਾ ਨਾ ਦਿੱਲੀ ਕਦੇ ਗਿਆ ਜਾਊਗਾ ਤਾਂ ਪਤਾ ਲੱਗੂ ਪਰ ਤੁਸੀਂ ਇਹ ਤੋਂ ਜਾਨ ਛਡਾਓ ਆਪਾਂ ਦਰਖਾਸਤ ਲੈ ਕੇ ਬਾਅਦ ਚ ਭੇਜਦੇ ਹਾਂ ਉਹਨੇ ਕਿਹਾ ਠੀਕ ਹੈ ਜੀ ਉਹਨੂੰ ਉਹ ਦਰਖਾਸਤ ਫੜਾਤੀ ਉਹਨੇ ਖੁੰਡਾ ਰੱਖਿਆ ਮੋਢੇ ਤੇ ਭੋਰਾ ਰੱਖਿਆ ਮੋਢੇ ਤੇ ਤੁਰ ਪਿਆ ਅਕਬਰ ਬਾਦਸ਼ਾਹ ਮਤਲਬ ਦਿੱਲੀ ਨੂੰ ਤੁਰਿਆ ਜਾਂਦਾ ਤਾਂ ਉਧਰ ਪਿੱਛੇ ਉਹਨਾਂ ਨੇ ਦਰਖਾਸਤ ਲਿਖੀ ਹੋਰ ਭੇਜਤੀ ਹੁਣ ਦਿੱਲੀ ਦੇ 4 ਦਰਵਾਜ਼ੇ 2 ਤਾਂ ਮੈਂ ਦੇਖ ਤੇ 2 ਨਹੀਂ ਮੈਂ ਦੇਖੇ ਹਾਂਜੀ 2 ਤਾਂ ਮੈਂ ਵੀ ਦੇਖਿਆ ਨਾ ਗਿਆ ਉੱਥੇ ਦਿੱਲੀ ਚਾਰਾਂ ਦੇ ਮੂਹਰੇ ਪਹਿਰਾ ਹੁੰਦਾ ਸੀ ਰਾਤ ਨੂੰ 4 ਦੀਵਾਰੀ 4 ਚੁਫੇਰੇ ਸੀ ਦਿੱਲੀ ਦੀ ਉਹਨਾਂ ਜ਼ਮਾਨਿਆਂ 'ਚ ਅੱਜ ਨਹੀਂ ਅੱਜ ਤਾਂ ਦਿੱਲੀ ਪਤਾ ਨਹੀਂ ਕਿੱਥੇ ਤੱਕ ਪਹੁੰਚੀ ਖੜੀ ਹੈ ਉਹ ਜਿਹੜਾ ਦਰਬਾਨ ਉੱਥੇ ਬੈਠਾ ਸੀ ਨਾ ਉਹਨੂੰ ਪੁੱਛਦਾ ਵੀ ਮੈਂ ਬਾਦਸ਼ਾਹ ਦੀ ਕਚਹਿਰੀ ਜਾਣਾ ਯਾਰ ਅਕਬਰ ਬਾਦਸ਼ਾਹ ਦੀ ਕਚਹਿਰੀ ਉਹ ਸੀ ਬੰਦਾ ਹਰਾਮੀ ਕਿਹਦੇ ਵਰਗਾ ਕਹ ਲੋ ਚਲੋ ਮੈਂ ਆਪ ਵਰਗਾ ਹੀ ਕਰ ਦਿੰਦਾ ਜਿਹਦੇ ਵਰਗਾ ਹੋਊ ਅੱਛਾ ਉਹਨੇ ਕਿਹਾ ਆਸਰਾ ਪੈ ਜਾ ਤਾਂ ਚ ਲਾ ਜਾਂਦੇ ਬਾਬੇ ਨੂੰ ਹੌਲੀ ਹੌਲੀ ਆਸਰਾ ਪੈ ਜਾ ਪਾਤਾ ਕੰਜਰੀਆਂ ਵਾਲੇ ਰਾਹ ਅੱਛਾ ਕੰਜਰੀਆਂ ਦੇ ਬਾਜ਼ਾਰ ਨੂੰ ਪਾਤਾ ਹੁਣ ਬੰਦਾ ਉਹ ਨਾ ਕਦੇ ਦੇਖਿਆ ਉਹਨੂੰ ਨਾ ਪਤਾ ਕੰਜਰੀਆਂ ਕੀ ਹੁੰਦੀਆਂ ਬੰਦੇ ਕੀ ਆ ਤੇ ਸਾਰਾ ਕੁਝ ਹੀ ਨਵਾਂ ਸੀ ਉਹਦੇ ਤਾਂ ਸਾਰੇ ਵਾਸਤੇ ਨਵਾਂ ਸੀ ਹੁਣ ਉਹ ਤੁਰਿਆ ਜਾਂਦਾ ਇੱਕ ਕੰਜਰੀ ਇੱਥੇ ਬੈਠੀ ਆ ਕੁਰਸੀ ਡਾਹੀ ਸੁਰਕੀ ਪਾਊਡਰ ਲਾ ਕੇ ਉੱਥੇ ਬੈਠੀ ਆ ਤੇ ਉਹ ਨਾ ਇੱਕ ਜਿਹੜੀ ਆ ਉਹ ਪਾਨ ਚ ਖਾਂਦੀ ਆ ਉਹਨੇ ਜਦੋਂ ਥੁੱਕਿਆ ਨਾ ਉਹਨੇ ਕਿਹਾ ਵੀ ਇਹਦੇ ਮੂੰਹ ਚ ਲਹੂ ਕਿਉਂ ਨਿਕਲਦਾ ਉਹ ਕੋਲ ਜਾ ਕੇ ਕਹਿੰਦਾ ਭੈਣ ਮੈਨੂੰ ਇਹ ਦੱਸ ਵੀ ਤੇਰੇ ਮੂੰਹ ਚ ਲਹੂ ਕਿਉਂ ਨਿਕਲਦਾ ਹੁਣ ਜੇ ਉਹ ਪਤਾ ਹੁੰਦਾ ਵੀ ਕੰਜਰੀ ਆ ਮੈਂ ਭੈਣ ਕਾਹਨੂੰ ਕਹਿਣਾ ਫਿਰ ਤਾਂ ਗੱਲ ਮੁੱਕ ਗਈ ਸੀ ਉਹਨੇ ਉਹਨੂੰ ਭੈਣ ਕਿਹਾ ਵੀ ਭੈਣ ਮੈਨੂੰ ਦੱਸ ਵੀ ਤੇਰੇ ਮੂੰਹ ਚ ਲਹੂ ਕਿਉਂ ਨਿਕਲਦਾ ਕਹਿੰਦੀ ਮੇਰੇ ਤੇਰੇ ਵਰਗੇ ਨੇ ਦੰਦੀ ਵੱਡੀ ਸੀਗੀ ਮੇਰੇ ਮੂੰਹ ਚ ਤਾਂ ਨਿਕਲਦਾ ਔੜੀ ਬੈਠੀ ਉਹਦੇ ਦੰਦੀ ਤੂੰ ਵੱਢ ਦੇ ਉਹਨੇ ਜਾ ਕੇ ਕਬੂਤਰਾਂ ਨੂੰ ਫੜੀ ਉਹਦੇ ਦੰਦੀ ਵੱਢਦੀ ਉਹਦੀ ਗੱਲ ਖਾਲੀ ਅੱਧੀ ਉਹਨੂੰ ਕਿੱਥੇ ਜਵਾਨ ਕਿੱਥੇ ਕੰਜਰੀ ਭੋਰਾ ਲਾ 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 ਹੋ ਗਈ ਕੰਜਰ ਇਕੱਠੇ ਹੋ ਗਏ ਕਿਉਂ ਬਈ ਇਹਨੇ ਜੀ ਦੰਦੀ ਵੱਡੀ ਚਲੋ ਜੀ ਇਹਨੂੰ ਅਕਬਰ ਉਹਦੇ ਤੋਂ ਅੱਗੇ ਅਕਬਰ ਬਾਦਸ਼ਾਹ ਦੀ ਕਚਹਿਰੀ ਜਾਣਾ ਸੀ ਉਹ ਤਾਂ ਰੌਲੇ ਮੁੱਕਿਆ ਸੀ
ਉਹ ਕਹਿੰਦਾ ਚਲੋ ਮੂਹਰੇ ਲੱਗੋ, ਖੁੰਡਾ ਹੱਥ ਸੀਗਾ, ਮੈਂ ਜਾਂਦਾ ਨਹੀਂ, ਜਾਊਂਗਾ ਤੁਹਾਡੇ ਨਾਲ ਹੀ, ਭੱਜਦਾ ਨਹੀਂ, ਚਲੋ ਲੱਗੋ ਅੱਗੇ। ਲਾ ਲਏ ਅੱਗੇ ਸਾਰੇ ਪੰਜਰ ਇਕੱਠੇ ਹੋ ਗਏ, ਉਹ ਵੀ ਦੋ ਨਾਲ ਹੋ ਗਈਆਂ। ਜਿਹਨੇ ਵੱਢੀ ਜਿਹਦੇ ਵੱਢ ਹੋਈ ਉਹ ਵੀ, ਜਿਹਨੇ ਵਢਾਈ ਉਹ ਵੀ ਤੁਰ ਪਏ। ਅੱਗੇ ਜਾਂਦੇ ਬਾਜ਼ਾਰ ਦੇ ਵਿੱਚ ਨਾ ਉਹ ਅਤਰ ਬਾਜ਼ਾਰ ਅਕਬਰ ਬਾਦਸ਼ਾਹ ਦੀ ਕਚਹਿਰੀ ਜਾਣਾ, ਜਿਵੇਂ ਅਸੀਂ ਕਹਿੰਦੇ ਜੁਮਾ ਪਾਣ ਜਾਣਾ, ਤੇ ਜੁਮਾ ਵੀ ਰਹਿ ਗਿਆ। ਜੂਆ ਰਹਿ ਗਿਆ, ਚੇਤਾ ਹੀ ਲੈ। ਲੈ ਕਿਉਂ? ਓਏ ਹੈ ਨਹੀਂ ਕੀ ਘਰੇ, ਹੈ ਨਹੀਂ ਕੀ ਘਰੇ, ਸਭ ਗਏ ਆਏ। 1 ਵਜੇ ਹਾਂਜੀ ਚਲੋ ਫੇ ਅੱਛਾ। ਉਹ ਕਹਿੰਦੀ ਆ ਕਿ ਕਹਿੰਦਾ ਯਾਰ ਇੱਕ ਫੰਬਾ ਲੈ ਲਈਏ। ਉਹਨਾਂ ਸਾਰਿਆਂ ਨੇ ਜਨਾਬ, ਕਿਸੇ ਨੇ ਪੈਸੇ ਦਾ, ਕਿਸੇ ਨੇ ਟਕੇ ਦਾ, ਕਿਸੇ ਨੇ ਧੇਲੇ ਦਾ, ਉਦੋਂ ਧੇਲੇ ਹੀ ਚੱਲਦੇ ਸੀ, ਪੈਸੇ ਧੇਲੇ ਹੀ ਲੈ ਲਿਆ ਤੇ ਸਾਰਿਆਂ ਨੇ ਲਾ ਲਿਆ। ਉਹਦੀ ਵਾਰੀ ਆਈ ਮਗਰੋਂ, ਉਹ ਗਿਆ ਲਾ ਉਹਦੇ ਕੋਲੇ ਪੰਸਾਰੀ ਕੋਲੇ, ਕਹਿੰਦਾ ਯਾਰ ਮੈਨੂੰ ਵੀ ਇੱਕ ਫੰਬਾ ਦੇ ਦੇ। ਉਹ ਕਿਤੇ ਪਤਾ ਨਹੀਂ ਕਿਹੜੇ ਜ਼ਮਾਨੇ ਦੀ ਦਵਾਨੀ ਜਾਂ ਚਵਾਨੀ ਬੰਨੀ ਸੀ ਲਗੋਟੀ 'ਚ, ਉਹ ਖੋਲ ਕੇ ਦਿੱਤੀ, ਉਹ ਸੀ ਖੋਟੀ। ਉਹਦੀ ਕਿਸਮਤ ਮਾੜੀ, ਉਹਨੇ ਚੱਕ ਕੇ ਨਾਲੀ 'ਚ ਮਾਰੀ। ਕਹਿੰਦਾ ਛਾਲਾ ਤਤਰ ਲਾਉਣ ਦਾ ਜਾਣਾ ਅਕਬਰ ਬਾਦਸ਼ਾਹ ਦੀ ਕਚਹਿਰੀ 'ਚ, ਤੇ ਕਹਿੰਦਾ ਮੈਨੂੰ ਖੋਟੀ ਦਵਾਨੀ ਦੇ ਅਤਰ ਦੇ ਦੇ। ਉਹਨੇ ਕਿਹਾ ਚਾਰ ਯਾਰ ਉਦਾਂ ਹੀ ਦੇ ਦੇ ਵੀ ਸਾਰੀ ਦੁਨੀਆ ਦੇ ਲੱਗਿਆ, ਮੇਰੀ ਹੀ ਭੁਰ ਲੱਗ ਹੁਣ, ਅੱਡੀ ਮੁੱਛ ਦਾੜੀ, ਉਹ ਜਵਾਨ ਢੇਰ ਸਾਰਾ ਸੀ। ਮੈਂ ਵੀ ਚੱਲ ਮਾੜਾ ਮੋਟਾ ਮੁੱਛਾਂ ਨੂੰ ਲਾ ਲਵਾਂ, ਮੈਨੂੰ ਕੁਛ ਉਹ ਆਵੇ, ਕਿਸੇ ਹੋਰ ਨੂੰ ਆਵੇ। ਉਹਨੇ ਨਾ ਮੰਨੀ ਗੱਲ, ਉਹ ਅੰਦਰ ਨੂੰ ਗਿਆ, ਉਹਨੇ ਪੂਰਾ ਵਿੱਚ ਡਬੋਤਾ ਮੱਟੀ ਦੇ। ਅੱਛਾ। ਜਦੋਂ ਮੁੜਿਆ ਪਿੱਛੇ ਤਾਂ ਪੂਰਾ ਖਿੱਚਣ ਡਿਆ, ਉਹ ਜਿੰਨਾ ਅਤਰ ਸੀ ਉਹਦੇ ਸਾਰਾ ਹੀ ਲੱਗ ਗਿਆ। ਉਹਨੇ ਜਦੋਂ ਮਾਰੀ ਨਾ ਬੁੱਕਲ, ਆ ਖੁਸ਼ਬੂਆਂ ਗਈਆਂ ਅਕਬਰ ਬਾਦਸ਼ਾਹ ਦੀ ਕਚਹਿਰੀ ਤੱਕ ਵੀ ਬਈ ਅੱਜ ਕੋਈ ਆ ਰਿਹਾ, ਕੋਈ ਬਾਦਸ਼ਾਹ ਆ ਰਿਹਾ, ਇੰਨਾ ਅਤਰ। ਉਹ ਮਾਰੇ ਕੂਕਾਂ ਵੀ ਮੈਂ ਲੁੱਟਿਆ ਗਿਆ, ਮੇਰਾ ਸਾਰਾ ਹੀ ਗਿਆ। ਉਹਨੇ ਕਿਹਾ ਤੂੰ ਵੀ ਅੱਗੇ ਲੱਗ, ਤੂੰ ਵੀ ਉੱਥੇ ਚੱਲਣਾ ਅਕਬਰ ਬਾਦਸ਼ਾਹ ਦੀ ਕਚਹਿਰੀ, ਤੂੰ ਵੀ ਇਨਸਾਫ ਕਰਾ ਲਈ, ਆ ਜਾ। ਚਲੀ ਗਈ। ਹੁਣ ਉਹ ਉੱਥੇ ਜਦੋਂ ਚਲੇ ਗਏ ਨਾ, ਅਕਬਰ ਬਾਦਸ਼ਾਹ ਨੇ ਕਿਹਾ ਵੀ ਸਾਰੇ ਕੰਮ ਰੋਕਿਆ, ਬੰਦਾ ਜਿਹੜਾ ਆਉਂਦਾ ਪਹਿਲਾਂ ਉਹਦੀ ਗੱਲ ਸੁਣ। ਇਹਨਾਂ ਜੋ ਇਕੱਠ ਲਈ ਆਉਂਦੇ ਆ ਕੰਜਰੀਆਂ ਨਾਲ ਤੇ ਫਲਾਣੀ ਟਮਕਾਣੀ, ਵੀ ਬਾਕੀ ਹਰ ਬੰਦ ਕਰਦੇ, ਉਹਨਾਂ ਦਾ ਸੁਣ ਕੀ ਕਹਿੰਦੇ। ਹਾਂ ਵੀ ਜਾਣਾ ਕੀ ਕੰਮ? ਉਹਨੇ ਕਿਹਾ ਜੀ ਇਹਨਾਂ ਨੂੰ ਪੁੱਛ ਲਓ। ਇਹਨੇ ਜੀ ਆ ਦੰਦੀ ਵੱਡੀ। ਉਹਨੇ ਕਿਹਾ ਜੀ ਮੇਰਾ ਕਸੂਰ ਨਹੀਂ, ਪੁੱਛੋ ਇਹਨੂੰ, ਇਹਨੇ ਮੈਨੂੰ ਕੀ ਕਿਹਾ ਸੀ, ਮੈਂ ਇਹਨੂੰ ਕੀ ਕਿਹਾ, ਇਹਨੇ ਮੈਨੂੰ ਕੀ ਕਿਹਾ। ਉਹਨੇ ਉਦਾਂ ਹੀ ਦੱਸਣਾ ਸੀ ਜਿੱਦਾਂ ਉਹਨੇ ਕਿਹਾ ਸੀ, ਵੀ ਭੈਣ ਇਹਦੇ ਮੂੰਹ 'ਚ ਲਹੂ ਕਿਉਂ ਨਿਕਲਦਾ। ਕਹਿੰਦੀ ਮੈਂ ਕਹਿ ਬੈਠੀ ਵੀ ਤੂੰ ਉਹਦੇ ਦੰਦੀ ਵੱਢ ਦੇ, ਉਹਦੇ ਵੀ ਨਿਕਲ ਲੱਗ ਜੂ। ਇਹਨੇ ਫੜੀ ਕਬੂਕਰੀ ਵਾਂਗੂ ਉਹਦੇ ਦੰਦੀ ਵੱਢ ਸਿੱਟੀ। ਉਹ ਕਹਿੰਦਾ ਇਹਦਾ ਕਸੂਰ ਨਹੀਂ, ਕਸੂਰ ਤੇਰਾ, ਇਹਦੀ ਸਜ਼ਾ ਇਹਦੇ ਕੋਲ ਲਵੋ, ਚਲੋ ਭੱਜੋ ਜਾਓ। ਜਦ ਨੂੰ ਉਤਰ ਵਾਲਾ ਪਿੱਛੇ ਆ ਗਿਆ, ਉਹਨੇ ਰੌਲਾ ਪਾਇਆ ਜੀ ਮੈਂ ਲੁੱਟਿਆ ਗਿਆ, ਮੇਰਾ ਤਾਂ ਸਾਰੀ ਮੱਟੀ। ਉੱਥੇ ਦੇਖਦਾ ਸਾਰੇ ਜਹਾਨ ਨੂੰ ਸੀ, ਭੂਰੇ ਨੂੰ ਮਤਲਬ ਕਿੱਥੇ ਫੰਬਾ, ਕਿੱਥੇ ਭੂਰਾ ਹੀ ਲਿਬੜਿਆ ਅਤਰ ਨਾਲ, ਉਹ 'ਚ ਤਾਂ ਖੁਸ਼ਬੂ ਆਉਣੀ ਹੀ ਸੀ। ਹਾਂ ਵੀ ਤੂੰ ਕਿੱਦਾਂ ਕੀਤੀ? ਉਹਨੇ ਕਿਹਾ ਜੀ ਮੇਰੇ ਕੋਲ ਸੀਗੀ ਦਵਾਨੀ ਖੋਟੀ, ਮੈਂ ਇਹਨੂੰ ਦਿੱਤੀ, ਇਹਨੇ ਚੱਕ ਕੇ ਨਾਲੀ 'ਚ ਮਾਰੀ, ਮੈਨੂੰ ਵੀ ਨਹੀਂ ਫੜਾਈ। ਪਤਾ ਨਹੀਂ ਕਿਹੜੇ ਵੇਲੇ ਦੀ ਸਾਡੇ ਮਾਂ ਪਿਓ ਨੇ ਦਿੱਤੀ ਸੀ, ਮੇਰੀ ਲੜ ਬੰਨੀ ਸੀ, ਮੈਂ ਬੱਕਰੀਆਂ ਚਾਰਦਾ ਜੰਗਲ ਦੇ ਵਿੱਚ, ਨਾ ਕਦੇ ਕੋਈ ਸੌਦਾ ਲਿਆ ਨਾ ਦਿੱਤਾ। ਇਹਨੇ ਮੇਰੇ ਨਾਲ ਜਾਤੀ ਕੀਤੀ। ਉਹ ਜਿਸ ਵੇਲੇ ਜਨਾਬ ਇਹ ਕੰਮ ਚੱਲ ਪਿਆ, ਉਹਨੂੰ ਕਹਿਣ ਲੱਗਿਆ ਵੀ ਤੂੰ ਕਿਵੇਂ ਆ? ਉਹਨੇ ਕਿਹਾ ਜੀ ਮੈਂ ਇਸ ਕੰਮ ਲਈ ਆ। ਉਹਨੇ ਕਿਹਾ ਯਾਰ ਤੈਨੂੰ ਜੇ ਵੀ ਐਡਾ ਸਮਝਦਾਰ ਬੰਦਾ, ਜੇ ਰੱਖ ਲਈਏ ਇੱਥੇ ਤਾਂ ਰਹਿ ਪਏਗਾ। ਉਹਨੇ ਕਿਹਾ ਜੀ ਰਹਿ ਪਊਗਾ, ਕੰਮ ਕੀ ਕਰਾਉਂਗੇ? ਕੰਮ ਕਰਾਵਾਂਗੇ ਜੀ ਵੀ ਰਾਤ ਨੂੰ ਬਾਦਸ਼ਾਹ ਦੀ ਸੇਜ ਵਿਛਾ ਦੀ, ਇਹਦੀ ਰਾਖੀ ਬਹਿਣਾ, ਜਦੋਂ ਬਾਦਸ਼ਾਹ ਆਪਣੀ ਮੰਜੀ ਤੇ ਆ ਕੇ ਪੈ ਜੇ ਤੂੰ ਜਾ ਕੇ ਸੌ ਜਾਣਾ। ਕਹਿੰਦਾ ਠੀਕ ਆ, ਇਹ ਤਾਂ ਕੋਈ ਔਖਾ ਨਹੀਂ, ਕਰ ਲੈਂਦੇ, ਕੋਈ ਕੀ ਰੌਲਾ। ਉਹਨਾਂ ਨੇ 20 ਸਾਲ ਲਈ ਮਾਂ ਵਾਲਾ ਹਾਲਾ ਮਾਫ ਕਰਕੇ ਭੇਜਦਾ ਪਿੱਛੇ। ਉਹ ਭਾਵੇਂ ਜਿੱਥੇ ਮਰਜੀ ਰਹੇ, ਬੱਕਰੀਆਂ ਚਰਦੀਆਂ ਸੀ, ਮੌਜਾਂ ਲੱਗੀਆਂ ਸੀ, ਰਾਤ ਨੂੰ ਰਹਿ ਪਿਆ। ਹੁਣ ਉਧਰੋਂ ਬਾਦਸ਼ਾਹ ਦੀ ਤੇ ਵਜ਼ੀਰ ਦੀ ਕੋਈ ਮਤਲਬ ਗੱਲ ਹੋਈ ਸੀ ਵੀ ਅੱਖੀਂ ਦੇਖੀ ਕੰਨੀ ਸੁਣੀ ਗੱਲ ਝੂਠੀ ਹੋ ਜਾਂਦੀ ਆ ਜੇ ਤਹਿਕੀਕਾਤ ਨਾ ਕਰੀਏ। ਸਹੀ ਗੱਲ ਆ। ਠੀਕ ਹੈ, ਅਸੀਂ ਹੁਣ ਮਾੜਾ ਜਿਹਾ ਇਲਜ਼ਾਮ ਦਾ ਲਾ ਕੇ ਠੋਕ ਦਿੰਦੇ ਆ ਜੀ, ਫਤਵਾ ਲਾ ਦਿਓ ਇਹਨੇ ਤਹੀਂ ਨੇ ਅਦਾਲਤ ਕਰਤਾ, ਫਤਵਾ ਲਾ ਦਿਓ ਜੀ ਇਹਨੇ ਕੁੜੀ ਨੂੰ ਛੇੜਿਆ ਫਲਾਂ ਕੋਲੇ ਤਹਿਕੀਕ ਨਹੀਂ, ਅਗਲੇ ਨੇ ਫੜਿਆ ਟੰਬਾ ਦਿਓ ਤੇਰੇ ਦੀ ਛੁੱਟੀ, ਉਹ ਮਰ ਗਿਆ ਜਾਂ ਉਹ ਉਹਨਾਂ ਚੋਂ ਕੋਈ ਮਰ ਗਿਆ, ਮਗਰੋਂ ਚੱਤੁਰੇ ਫਿਰ ਅਦਾਲਤਾਂ 'ਚ। ਇਹ ਚੱਲਦਾ। ਹੁਣ ਉਹਦੀ ਮਤਲਬ ਉਹਨੇ ਕਿਹਾ ਸੀ ਨਹੀਂ ਬਾਦਸ਼ਾਹ ਸਲਾਮਤ, ਅੱਖੀਂ ਦੇਖੀ ਕੰਨੀ ਸੁਣੀ ਗੱਲ ਝੂਠੀ ਹੋ ਸਕਦੀ ਹੈ ਜਦ ਤੱਕ ਉਹਦੀ ਤਹਿਕੀਕਾਤ ਨਾ ਕਰੀਏ। ਉਹਨੇ ਕਿਹਾ ਅੱਛਾ ਤਾਂ ਵਕਤ ਆ ਤੇ ਦੱਸੋ। ਕਹਿੰਦਾ ਠੀਕ ਹੈ। ਉਹਨਾਂ ਦੀ ਬਹਿਸ ਸੀਗੀ, ਉਹ ਗੱਲ ਜਾਰੀ ਸੀ, ਉਹ ਉੱਥੇ ਨੌਕਰ ਰਹਿ ਪਿਆ ਪੂਰੇ ਵਾਲਾ। ਉਹਨੇ ਸ਼ਾਮ ਨੂੰ ਫੁੱਲਾਂ ਦੀ ਛੇਜ ਵਿਛਾਉਣੀ ਤੇ ਆ ਬੈਠੇ ਰਹਿਣਾ, ਜਦੋਂ ਰਾਤ ਨੂੰ 10 ਜਾਂ 9 ਵਜੇ ਜਿਹੜਾ ਟਾਈਮ ਕਰ ਸੀਗਾ ਉਸ ਟਾਈਮ ਤੇ ਉਹਨੇ ਉੱਥੋਂ ਉੱਠਣਾ, ਆਪਣੇ ਕਮਰੇ ਜਾ ਕੇ ਸੌਂ ਜਾਣਾ, ਬਾਦਸ਼ਾਹ ਨੂੰ ਉੱਥੇ ਆ ਕੇ ਸੌਂ ਜਾਣਾ।
ਇੱਕ ਦਿਨ ਬਾਦਸ਼ਾਹ ਲੇਟ ਹੋ ਗਿਆ ਤੇ ਸੋਚਦਾ ਵੀ ਯਾਰ ਮੈਂ ਇੱਥੇ ਨੌਕਰੀ ਕਰਦਾ, ਜਦੋਂ ਮੈਂ ਪਿੰਡ ਗਿਆ ਤੇ ਮੇਰੇ ਕੋਲ ਲੋਕ ਪੁੱਛਣਗੇ ਵੀ ਤੂੰ ਉੱਥੇ ਕੀ ਕਰਦਾ ਹੁੰਦਾ ਸੀ, ਵੀ ਮੈਂ ਉਹਨਾਂ ਨੂੰ ਆਪੇ ਹੀ ਕਰੀ ਜਾਂਦਾ ਗੱਲਾਂ ਕੋਲੇ ਮੰਜੇ ਤੇ ਬੈਠਾ, ਵੀ ਮੈਂ ਯਾਰ ਇਦਾਂ ਦਾ ਨਾ ਛੇਜ ਵਿਛਾ ਕੇ ਬੈਠਾ ਰਹਿੰਦਾ ਸੀਗਾ, ਜਦੋਂ ਬਾਦਸ਼ਾਹ ਆ ਜਾਂਦਾ ਸੀ ਪੈ ਜਾਂਦਾ, ਆਪਦੇ ਮੈਂ ਕਮਰੇ ਜਾ ਕੇ ਸੌਂ ਜਾ। ਜੇ ਮੈਨੂੰ ਉਹਨਾਂ ਨੇ ਪੁੱਛ ਲਿਆ ਵੀ ਤੂੰ ਕਦੇ ਸੇਜ ਤੇ ਸੁੱਤਾ ਸੀ ਤੇ ਫੇਰ ਮੈਂ ਕੀ ਜਵਾਬ ਦਊਂਗਾ। ਇਦਾਂ ਕਰਦੇ ਮੰਜੀ ਤੇ ਪੈ ਗਏ, ਉੱਥੇ ਨੀਂਦ ਆ ਗਈ। ਨੀਂਦ ਆ ਗਈ, ਸੌਂ ਗਏ। ਟਾਈਮ ਹੋਇਆ ਸੀ, ਬਾਦਸ਼ਾਹ ਲੇਟ ਹੋ ਗਿਆ। ਬਾਦਸ਼ਾਹ ਇੰਨਾ ਲੇਟ ਹੋ ਗਿਆ ਵੀ ਜਦ ਨੂੰ ਰਾਣੀ ਦਾ ਆਉਣ ਦਾ ਟਾਈਮ ਹੋ ਗਿਆ। ਉਹਦੀ ਰਾਣੀ ਆਈ, ਉਹਨੇ ਨਹੀਂ ਦੇਖਿਆ ਵੀ ਇਹ ਕੌਣ ਪਿਆ, ਉਹਨੇ ਕਿਹਾ ਜ਼ਾਹਰਾ ਬਾਦਸ਼ਾਹ ਦਾ ਕਮਰਾ ਵੀ ਇੱਥੇ ਕੋਈ ਵੜ ਹੀ ਨਹੀਂ ਸਕਦਾ। ਉਹਨੇ ਕੱਪੜੇ ਲੀੜੇ ਲਾਏ, ਨਾਲ ਪੈ ਗਏ। ਉਹ ਸੁੱਤਾ ਪਿਆ ਬੇਖੁਦ ਹੋ ਕੇ, ਕਿਉਂਕਿ ਅੱਗੇ ਜਦ ਦੇ ਕਮਰੇ ਜਾ ਕੇ ਟਾਈਮ ਨਾਲ ਸੌਂਦਾ ਸੀ, ਸਵੇਰ ਨੂੰ ਉੱਠਣਾ ਕਿਹੜਾ ਉਹਨੇ ਸਵੇਰ ਨੂੰ, ਮਤਲਬ ਮੱਝਾਂ ਚੋਣੀਆਂ ਸੀ। ਹੁਣ ਜਨਾਬ ਜਦੋਂ ਮਾਰਿਆ ਪਾਸਾ ਜੱਟ ਨੇ, ਉਹ ਕੁਕੜੀ ਨੂੰ ਪੱਟ ਦੇ ਥੱਲੇ ਆ ਗਈ। ਜਦ ਨੂੰ ਬਾਦਸ਼ਾਹ ਆ ਗਿਆ, ਬਾਦਸ਼ਾਹ ਦੇਖਦਾ ਵੀ ਹੁਣ ਇਹ ਤਾਂ ਬੱਚਤ ਵਾਲੀ ਗੱਲ ਹੀ ਕੋਈ ਨਹੀਂ ਰਹੀ, ਵੀ ਹਾਦਸਾ ਤਾਂ ਸਾਹਮਣੇ ਹੋਈ ਪਈ ਆ। ਉਹਨੇ ਵਜ਼ੀਰ ਨੂੰ ਸੱਦਿਆ ਵੀ ਆ ਵੀ ਅੱਜ ਮੈਨੂੰ ਇਹਨੂੰ ਝੂਠੀ ਕਰਕੇ ਦਿਖਾ। ਜਦੋਂ ਆਇਆ ਵਜ਼ੀਰ ਨੇ ਕਿਹਾ ਜਦ ਤੱਕ ਉੱਠਦੇ ਨਹੀਂ ਨਾ ਉਦੋਂ ਤੱਕ ਪਤਾ ਨਹੀਂ ਲੱਗਣਾ ਵੀ ਕੀ ਕਹਾਣੀ। ਜਦ ਇਹ ਉੱਠਣਗੇ ਸੱਚ ਝੂਠ ਦਾ ਉਦੋਂ ਪਤਾ ਲੱਗਣਾ। ਥੋੜੀ ਦੇਰ ਬਾਅਦ ਕਿਤੇ ਰਾਣੀ ਦੀ ਅੱਖ ਖੁੱਲੀ, ਜਦੋਂ ਮੋਹਰੀ ਨੂੰ ਡੁੱਡੀ, ਉਹ ਮੁੱਛੋਂ ਦੌੜੀ ਉੱਡੀ ਤੇ ਇਹ ਕੌਣ ਮੇਰੇ ਨਾਲ ਪਿਆ। ਉੱਠੀ, ਭੱਜ ਕੇ ਤਲਵਾਰ ਖਿੱਚੀ, ਜਿਹਦਾ ਮੈਂ ਸਿਰ ਲਾ ਦਿਆਂ। ਵਜ਼ੀਰ ਨੇ ਬਾਂਹ ਫੜ ਲਈ, ਉਹਨੇ ਕਿਹਾ ਇੱਥੇ ਖੜ ਜਾ। ਹਜੇ ਵੀ ਪੂਰਾ ਬਾਦਸ਼ਾਹ ਨੂੰ ਕਹਿੰਦਾ ਇਤਬਾਰ ਨਹੀਂ ਮੈਨੂੰ। ਜਦ ਇਹ ਉੱਠੂ ਉਦੋਂ ਗੱਲ ਦਾ ਪਤਾ ਲੱਗਣਾ। ਅੱਛਾ, ਹਾਂਜੀ, ਇਹ ਉੱਠੂ ਤਾਂ ਪਤਾ ਲੱਗਣਾ, ਪਹਿਲਾਂ ਨਹੀਂ। ਜਦ ਉੱਠਿਆ ਉਹਨੇ ਵੀ ਉਹੀ ਕੀਤੀ, ਦਬਾ ਦਾ ਪੂਰਾ ਖਿੱਚਿਆ। ਉਹ ਤੁਹਾਡੀ ਭੈਣ ਨੂੰ, ਮੈਂ ਤਾਂ ਬਾਦਸ਼ਾਹ ਦੀ ਛੇਜ 'ਚ ਸੌਂ ਗਿਆ। ਨਾਲੇ ਇਹ ਗੱਲਾਂ ਕਰਦਾ, ਨਾਲੇ ਭੱਜਿਆ ਜਾਂਦਾ। ਵਜ਼ੀਰ ਨੇ ਫੜ ਲਿਆ, ਕਹਿੰਦਾ ਖੜ ਜਾ, ਸੌਣਾ ਰਾਣੀ ਆ ਨਾਲ ਤੇ ਜਾਣਾ ਭੱਜ ਕੇ। ਕਿਹੜੀ ਰਾਣੀ, ਕੌਣ ਰਾਣੀ? ਉਹਨੇ ਤਾਂ ਦੇਖੀ ਹੀ ਨਹੀਂ, ਉਹਨੂੰ ਤਾਂ ਪਤਾ ਹੀ ਨਹੀਂ ਵੀ ਉਹ ਮੇਰੇ ਨਾਲ ਸੁੱਤੀ ਹੈ ਜਾਂ ਨਹੀਂ। ਪਤਾ ਤਾਂ ਰਾਣੀ ਨੂੰ ਸੀ ਨਾ ਵੀ ਮੈਂ ਪਈਆਂ ਆ ਕੇ। ਕਹਿੰਦਾ ਜਾਓ। ਹਾਂਜੀ ਬਾਦਸ਼ਾਹ ਸਲਾਮ, ਗੱਲ ਕਰ। ਅੱਖੀ ਦੇਖਿਆ ਝੂਠ ਹੋ ਗਿਆ। ਹਾਂਜੀ, ਅੱਖੀਂ ਦੇਖੀ, ਜੇ ਪੂਣ ਛਾਣ ਨਾ ਕਰਦੇ ਆਪਾਂ ਤੇ ਇਹ ਗੱਲ ਸੱਚੀ ਹੋ ਜਾਣੀ ਸੀ। ਤੂੰ ਆਪਣੇ ਨੌਕਰ ਨਹੀਂ ਮਾਰ ਦੇਣਾ ਸੀ, ਰਾਣੀ ਨਹੀਂ ਮਾਰ ਦੇਣਾ ਸੀ। ਲੇਕਿਨ ਹੋਇਆ ਕੁਛ ਨਹੀਂ, ਹੋ ਸਭ ਕੁਛ ਗਿਆ। ਮਕਸਦ ਗੱਲ ਕਰਨ ਦਾ ਇਹ ਆ ਵੀ ਗੱਲ ਨੂੰ ਜਦੋਂ ਵੀ ਤੁਸੀਂ ਕਰੋ, ਕਿਸੇ ਦੀ ਸੁਣੋ ਤੇ ਉਹਦੀ ਤਹਿਕੀਕਾਤ ਜ਼ਰੂਰ ਕਰੋ ਤਾਂ ਕਿ ਤੁਸੀਂ ਝੂਠੇ ਨਾ ਮਾਰੇ ਜਾਓ। ਲਓ ਜੀ, ਮੇਰੀ ਇੰਨੀ ਗੱਲ ਸੀ। ਵਾਹ ਜੀ, ਜੀਂਦੇ ਵਾਸਤੇ ਰਹੋ ਬਾਬਾ ਜੀ, ਹਾਂਜੀ ਤੁਹਾਡੀ ਬਹੁਤ ਮਿਹਰਬਾਨੀ। ਹਾਂਜੀ ਤੁਸੀਂ ਸਾਨੂੰ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਆ ਜੀ। ਤੇ ਅਸੀਂ ਵੀ ਇੰਨੀ ਦੂਰੋਂ ਆਈਦਾ। ਬਾਬਾ ਜੀ ਅੱਜ ਕੋਈ ਤਬੀਅਤ ਠੀਕ ਨਾ, ਬਾਬਾ ਜੀ ਦੀ ਤਬੀਅਤ ਠੀਕ ਨਾ ਆਉਣ ਦੀ ਵਜ੍ਹਾ ਤੋਂ ਅੱਜ ਪੂਰੀ ਤਰ੍ਹਾਂ ਗੜਕੇ ਨਹੀਂ ਹੈਗੇ, ਨਹੀਂ ਤਾਂ ਇਹਨਾਂ ਦੀ ਤਾਂ ਢੋਲ ਖੜਕਦੇ ਹੀ ਰਹਿੰਦੇ ਆ। ਤਾਂ ਬਾਕੀ ਫੇਰ ਵੀ ਚਲੋ ਸੋਹਣੀਆਂ ਗੱਲਾਂ ਮਿਲ ਗਈਆਂ ਇੱਕ ਦੂਜੇ ਦੇ। ਅੱਜ ਨਹੀਂ, ਫੇਰ ਸਹੀ ਗੱਲ। ਫੇਰ ਸਹੀ ਇਨਸ਼ਾਅੱਲਾ ਜੀ, ਅੱਲਾਹ ਨੇ ਜ਼ਿੰਦਗੀ ਰੱਖੀ ਤਾਂ ਤੇ ਕਿਸੇ ਹੋਰ ਫਿਰ ਮੌਜੂਦ ਟਾਈਮ ਆ ਜਾਾਂਗੇ। ਕਿਸੇ ਹੋਰ ਮੌਜੂਦ। ਬਾਬਾ ਜੀ ਤੁਸੀਂ 92 ਚ ਹੀ ਰਹਿੰਦੇ ਹੋ? ਹਾਂਜੀ 92। ਅੱਛਾ, ਹਾਂਜੀ, ਕੀ ਆਪਣਾ ਰੋਜ਼ਗਾਰ ਕੀ ਆ? ਕੋਈ ਰੋਜ਼ਗਾਰ ਨਹੀਂ, ਇੱਕ ਬੱਚਾ ਕਮਾਉਂਦਾ ਤੇ ਖਾਂਦੇ, ਅੱਛਾ, ਬਸ ਅੱਲਾ ਦਾ ਹੀ ਆਸਰਾ। ਅੱਲਾ ਤੇ ਖੈਰ ਸੱਲਾ। ਕੋਈ ਨਹੀਂ, ਅੱਲਾ ਬਿਹਤਰ ਕਰੇਗਾ ਜੀ। ਅੱਲਾ ਦੀ ਆਜ਼ਾਦ, ਅੱਲਾ ਪਾਕ ਦੀ ਜਦੋਂ ਮੋਦੀ ਨੇ ਬੀਜੇ ਖੋਲੇ, ਇਨਸ਼ਾਅੱਲਾ ਮੈਂ ਜ਼ਰੂਰ ਗੁਜਰਾਲ ਜਾ ਕੇ ਆਪਣੇ ਸੱਜਣਾਂ ਨੂੰ, ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਨੂੰ ਲਾਜ਼ਮੀ ਪਿੰਡ ਜਾ ਕੇ ਆਪਣੇ ਮਿਲ ਕੇ ਆਉਂਗਾ। ਠੀਕ ਆ। ਹਾਂਜੀ, ਮੈਂ ਉਹਨੂੰ ਫੋਨ ਨੰਬਰ ਬਾਕੀ ਤੁਸੀਂ ਜੋ ਕੰਮ ਹੁੰਦਾ ਅੱਲਾ ਪਾਕ ਦੀ, ਹਾਂ ਜੀ, ਅੱਲਾ ਦੀ ਹੁੰਦਾ ਜੀ ਉਹਦੀ ਤਰਫ ਨਾ ਹੋ। ਮੇਰੀ ਤਾਂ ਅਪੀਲ ਹੀ ਆ ਨਾ, ਹਾਂਜੀ, ਜੇ ਦੇ ਦੂ ਤਾਂ ਵੀ ਮਿਸਲਾ ਬਣ ਨਹੀਂ ਦੇਊ ਤਾਂ ਫਿਰ ਜਿਹੇ ਜਿਹੇ ਹੈਗੇ ਬੱਚਾ ਬੁੱਤਾ ਤਾਂ ਲੱਗਦਾ ਹੀ ਪਿਆ। ਦਿਹਾੜੀ ਲੰਘਦੀ ਆ। ਰੋਟੀ ਚੱਲਦੀ ਪਈ ਆ, ਅਲਹਮਦੁਲਿਲਾ ਰੋਟੀ ਖਾਣੇ ਆ, ਲੇਕਿਨ ਵਿਸ਼ਾਲ ਵੱਡੇ ਆ ਜਿਹੜੇ ਹੁਣ। ਬਾਕੀ ਬੱਚੇ ਬੁੱਚੇ ਵਿਆਹ ਕੇ ਫਰਗ ਹੋਏ ਆ, ਹੁਣ ਕੋਠੇ ਵਾਲਾ ਮਸਲਾ ਹੀ ਰਹਿੰਦਾ। ਜੇ ਕੋਈ ਪਵਾ ਦੂ ਬਿਸਮਿਲ੍ਲਾ ਨਹੀਂ ਬੋਲ ਦੇਣਾ। ਅੱਲਾ ਪਾਕ ਦੀ ਜ਼ਾਤ ਅੱਲਾ ਖੈਰ ਕਰੂ, ਅੱਲਾ ਸੋਹਣੀ ਤੁਹਾਡੀ ਵੀ ਖੈਰ ਰੱਖੇ ਤੇ ਸਾਡੀ ਵੀ ਖੈਰ ਰੱਖੇ। ਜ਼ਿੰਦਗੀ 'ਚ ਫੇਰ ਮੇਲਾ ਹੋਇਆ ਹਾਂਜੀ, ਤੇ ਕੋਈ ਨਹੀਂ, ਸਹੇਲੀ ਅੱਜ ਕੋਈ ਥੋੜੀ ਜਿਹੀ ਡਾਊਨ ਆ ਤੇ ਕੱਲ ਨੂੰ ਕਾਇਮ ਕਰਕੇ ਲਿਆਵਾਂਗੇ। ਇਹਨੂੰ ਕੁੰਗਲੀ ਅੰਗਲੀ ਦੇਵਾਂਗੇ, ਚੱਪਾ ਚੁੱਪਾ ਲਾਵਾਂਗੇ, ਆਪੇ ਸਿੱਧੀ ਹੋ ਜਾਊ। ਸਹੇਲੀ ਹੁਣ ਕੋਈ ਠੀਕ ਹੋ ਜਾਏਗੀ। ਮੇਰੇ ਲੱਖ ਵਾਰ ਚੰਗਾ ਜੀ, ਅੱਲਾ ਦੇ ਸਪੁਰਦ। ਅੱਲਾ ਦੀ ਸਪੁਰਦ ਜੀ। ਖੁਦਾ ਹਾਫਿਜ਼।